ਇਹ ਜੋੜੀ ਪਹਿਲੀ ਵਾਰ ਮਿਲੀ ਕਦੋਂ ਦਿਲਾਵਰ ਸਿੱਧੂ ਤੇ ਚਿੱਤਰਕਾਰ ਪਹਿਲੀ ਵਾਰ ਕਦੋਂ ਮਿਲੇ ਸੀ? ਅਸੀਂ ਭਾਜੀ ਇੱਕ ਵਾਰੀ ਧੂਰੀ ਨਾਟਕ ਕਰਵਾਇਆ ਸੀ ਗੁਰਚੇਤ। ਇਹ ਕਦੋਂ ਦੀ ਗੱਲ ਹੈ? ਇਹ ਮੇਰੇ ਖਿਆਲ ਗੁਰਚੇਤ ਹੁਣੀ 1995 ਦੀ ਗੱਲ ਹੈ। 60 ਦੀ ਗੱਲ ਲੱਗਦੀ ਮੈਂ ਮੁੰਡੇ ਦਾ ਅਸਲ ਚ ਉਹ ਕੈਲਾ ਬੂੜਾ ਇਹਦੇ ਤੇ ਰੀਅਲ ਡੈਡੀ ਦਾ ਨਾਮ ਅੱਛਾ, ਕੀ ਬਾਤ ਹੈ। ਮੈਂ ਬਾਪੂ ਨੇ ਗਾਲਾਂ ਨਹੀਂ ਕੱਢੀ ਵੀ ਮੇਰਾ ਨਾਮ ਵਿਗਾੜਦਾ ਬਹੁਤ ਇਹਦੀ ਮੰਮੀ ਨੇ ਬਹੁਤ ਗਾਲਾਂ ਕੱਢੀਆਂ ਵੇ ਮਰ ਜਾਣੇ ਆ ਤੈਨੂੰ ਮੇਰਾ ਹੀ ਖਸਮ ਬਣਨਾ ਸੀ ਤੂੰ। ਮੈਂ ਕਿਹਾ ਬੀਬੀ ਹੁਣ ਇਸੇ ਨੇ ਬਣਾਇਆ ਤੋ ਕਾਫੀ ਦੇਰ ਹੋ ਗਈ 18 ਸਾਲ ਹੋ ਗਏ 1900 ਮਤਲਬ 2000 ਤੋਂ ਲੈ ਕੇ ਹੁਣ 2019 ਹੋ ਗਿਆ। 19ਵਾਂ ਸਾਲ ਚੜ ਕੇ ਸਟਰਗਲ ਕਰਦੇ ਨੂੰ। ਕੀ ਬਾਤ ਹੈ ਭਾਜੀ, ਬਹੁਤ ਵੱਡੀ ਸਟਰਗਲ ਕੀਤੀ ਹੈ। 18 ਸਾਲ ਬਾਅਦ ਮੈਨੂੰ ਹੁਣ ਦੇਖ ਲਓ ਪਿਛਲੇ ਸਾਲ ਜਾ ਕੇ ਮੈਨੂੰ ਵੱਡੀਆਂ ਫਿਲਮਾਂ 'ਚ ਕੰਮ ਮਿਲਣ ਲੱਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਅੱਜ ਮੇਰੇ ਨਾਲ ਦੋ ਖਾਸ ਸ਼ਖਸੀਅਤ ਇਹੋ ਜਿਹੇ ਮੌਜੂਦ ਨੇ ਜਿਨ੍ਹਾਂ ਨੂੰ ਆਪਾਂ ਜਦੋਂ ਵੀ ਦੇਖਦੇ ਹਾਂ ਟੀਵੀ ਦੇ ਉੱਪਰ, YouTube ਤੇ ਜਾਂ ਵੱਡੇ ਪਰਦੇ ਤੇ, ਤਾਂ ਸਾਡੇ ਚਿਹਰੇ ਤੇ ਇੱਕ ਮੁਸਕਾਨ ਆ ਜਾਂਦੀ ਹੈ, ਕਿਉਂਕਿ ਇਹ ਜੋ ਸ਼ਖਸੀਅਤਾਂ ਨੇ ਸ਼ੁਰੂ ਤੋਂ ਹੀ ਇਹਨਾਂ ਨੇ ਸਾਨੂੰ ਹਸਾਉਣ ਦਾ ਕੰਮ ਕੀਤਾ ਹੈ ਤੇ ਬਹੁਤ ਕਰਮਾਂ ਵਾਲੇ ਵੀ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦੀ ਬਦੌਲਤ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਇਹੋ ਜਿਹਾ ਪੰਜਾਬੀ ਹੋਵੇ ਦੁਨੀਆ ਤੇ ਜਿਹੜਾ ਨਾ ਹੱਸਿਆ ਹੋਵੇ। ਸੋ ਮੇਰੇ ਨਾਲ ਅੱਜ ਮੌਜੂਦ ਨੇ ਗੁਰਚੇਤ ਚਿੱਤਰਕਾਰ ਭਾਜੀ ਤੇ ਦਿਲਾਵਰ ਸਿੱਧੂ ਭਾਜੀ, ਜਿਹੜੇ ਕਿ ਛੋਟੇ ਪਰਦੇ ਤੋਂ ਸ਼ੁਰੂ ਹੋ ਕੇ ਅੱਜ ਵੱਡੇ ਪਰਦੇ ਤੱਕ ਪਹੁੰਚ ਕੇ ਸਾਨੂੰ ਸਾਰਿਆਂ ਨੂੰ ਸੀੜੀਆਂ ਦੇ ਦੌਰ ਤੋਂ ਲੈ ਕੇ ਵੱਡੇ ਪਰਦੇ ਦੇ ਦੌਰ ਦੇ ਤੱਕ, ਹੁਣ ਤੱਕ ਦੇ ਦੌਰ ਤੱਕ ਇਹਨਾਂ ਨੇ ਸਾਨੂੰ ਹਸਾਇਆ ਹੈ। ਸੋ ਆਓ ਕੁਝ ਕਰਦੇ ਹਾਂ ਖਾਸ ਗੱਲਾਂ ਇਹਨਾਂ ਦੋਨਾਂ ਸ਼ਾਨਦਾਰ ਸ਼ਖਸੀਅਤਾਂ ਦੇ ਨਾਲ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਜਾਣੀ ਕਿ ਦਿਲਾਵਰ ਸਿੱਧੂ ਵੱਲੋਂ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਚਿੱਤਰਕਾਰ ਭਾਜੀ, ਪਹਿਲਾ ਸਵਾਲ ਤੁਹਾਨੂੰ, ਫੈਮਲੀਜ਼ ਤੋਂ ਤੁਸੀਂ ਸ਼ੁਰੂ ਕੀਤਾ ਸੀ, 2001-2 ਤੋਂ ਤੁਸੀਂ ਸਫ਼ਰ ਸ਼ੁਰੂ ਕੀਤਾ। ਹੁਣ ਚੇਂਜ ਬਹੁਤ ਆ ਗਿਆ। ਉਸ ਟਾਈਮ ਸਾਡਾ ਪੰਜਾਬੀ ਸਿਨੇਮਾ ਬਿਲਕੁਲ ਜ਼ੀਰੋ ਸੀ, ਖਤਮ ਹੋਇਆ ਵਇਆ ਸੀ ਦੌਰ, ਇੱਕਾ ਦੁੱਕਾ ਫਿਲਮ ਆਉਂਦੀ ਸੀ। ਹੁਣ ਜਿਸ ਲੈਵਲ ਤੇ ਸਿਨੇਮਾ ਪਹੁੰਚਿਆ, ਤੁਸੀਂ ਕਦੇ ਸੋਚਦੇ ਸੀ ਉਸ ਟਾਈਮ ਕਿ ਯਾਰ ਸਾਡਾ ਸਿਨੇਮਾ ਕਦੇ ਇਸ ਲੈਵਲ ਤੇ ਵੀ ਆ ਜਾਊਗਾ? ਬਿਲਕੁਲ ਨਹੀਂ ਸੋਚਿਆ ਸੀ। ਉਸ ਟਾਈਮ ਜੱਟਵਾਦ ਵਾਲੀਆਂ ਫਿਲਮਾਂ ਸੀਗੀਆਂ, ਉਹ ਚੱਲਦੀਆਂ ਹੁੰਦੀਆਂ ਸੀ। ਉਦੋਂ ਬਾਅਦ ਫਿਰ ਹਰਭਜਨ ਮਾਨ ਜੀ ਨੇ ਫਿਲਮ ਆਈ ਸੀ ਜੀ ਆਇਆਂ ਨੂੰ, ਉਦੋਂ ਵਧੀਆ ਦੌਰ ਸ਼ੁਰੂ ਹੋਇਆ। ਉਸ ਤੋਂ ਬਾਅਦ ਹੁਣ ਤਾਂ ਬਹੁਤ ਸ਼ਹੀਦੇ ਮੁਹੱਬਤ ਬੂਟਾ ਸਿੰਘ ਤੇ ਹਰਭਜਨ ਮਾਨ ਦੀ ਫਿਲਮ ਜੀ ਆਇਆਂ ਨੂੰ ਇਹਨਾਂ ਨੇ 8 ਸਾਲਾਂ ਬਾਅਦ ਸਿਨੇਮੇ ਦੀ ਕੋਈ 8 ਸਾਲ ਸਾਡਾ ਸਿਨੇਮਾ ਪੰਜਾਬੀ ਬੰਦ ਰਿਹਾ ਜੀ। ਕੁਝ ਸਿਰਫ ਹਿੰਦੀ ਫਿਲਮਾਂ ਲੱਗਦੀਆਂ ਸੀ ਜਾਂ ਇੰਗਲਿਸ਼ ਫਿਲਮਾਂ ਲੱਗਦੀਆਂ ਸੀ। ਪੰਜਾਬ ਦੀ ਕੋਈ ਵੀ ਫਿਲਮ ਨਹੀਂ ਸੀ ਲੱਗਦੀ, ਕਿਉਂਕਿ ਬਣਨਾ ਹੀ ਬੰਦ ਹੋ ਗਈਆਂ ਸੀਗੀਆਂ। ਕੁਛ ਅੱਤਵਾਦ ਦਾ ਦੌਰ ਸੀਗਾ, ਅੱਤਵਾਦ ਦੇ ਦੌਰ ਤੋਂ ਕੁਛ ਜੱਟਵਾਦ ਤੋਂ ਅੱਕ ਗਏ, ਕੁਛ ਅੱਤਵਾਦ ਤੋਂ ਅੱਕ ਗਏ। ਤੋਂ 8 ਸਾਲ ਸਾਡਾ ਸਿਨੇਮਾ ਜਿਹੜਾ ਬੰਦ ਰਿਹਾ। ਫਿਰ ਉਸ ਤੋਂ ਬਾਅਦ ਹਰਭਜਨ ਮਾਨ ਜੀ ਨੇ ਫਿਲਮ ਬਣਾਈ, ਫਿਰ ਗੁਰਦਾਸ ਮਾਨ ਜੀ ਨੇ ਫਿਲਮ ਬਣਾਈ, ਥੀਏਟਰ ਨੂੰ ਦੁਬਾਰਾ ਫਿਰ ਤੁਰ ਪਿਆ ਤੇ ਨਾਲ ਹੀ ਸਾਡਾ ਸੀਡੀਆਂ ਦਾ ਦੌਰ ਚੱਲ ਪਿਆ। ਬਿਲਕੁਲ, ਸਾਨੂੰ ਪਰ ਸਾਡਾ ਦੌਰ ਅੱਜ ਵੀ ਚੱਲੀ ਜਾਂਦਾ ਹੈ। ਹਾਂ ਬਿਲਕੁਲ। ਜਿਵੇਂ ਜੇ ਹੁਣ ਸਾਡੀ ਫੈਮਿਲੀ 432 ਆਈ ਹੈ ਤਾਂ ਸਾਨੂੰ ਨਾਲ ਦੀ ਨਾਲ ਹੀ ਮੈਸੇਜ ਆਉਣੇ ਸ਼ੁਰੂ ਹੋ ਗਏ 33 ਕਦੋਂ ਬਣਾ ਰਹੇ? ਹਾਂ, ਇਹ ਸੀਰੀਜ਼ ਆਪਣੇ ਆਪ ਹੀ ਸ਼ੁਰੂ ਕਰ ਲਈ ਲੋਕਾਂ ਨੇ। ਜਦੋਂ ਅਸੀਂ ਫੈਮਿਲੀ 420 ਬਣਾਈ, ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ 21 ਕਦੋਂ ਬਣਾਵਾਂਗੇ। ਅਸੀਂ ਸੋਚਿਆ ਨਹੀਂ ਸੀ ਵੀ 21 ਬਣਾਵਾਂਗੇ, ਸਾਨੂੰ ਅਸੀਂ ਕੋਈ ਹੋਰ ਨਾਮ ਰੱਖਾਂਗੇ। ਪਰ ਉਹਨਾਂ ਨੇ ਸੀਰੀਜ਼ ਲੋਕਾਂ ਨੇ ਆਪ ਹੀ ਬਣਾ ਲਈ ਵੀ 21 ਕਦੋਂ ਆ ਰਹੀ ਹੈ, 22 ਕਦੋਂ ਆ ਰਹੀ ਹੈ। ਹਾਲੇ ਸਾਡੀ ਇੱਕ ਫਿਲਮ 22 ਆਈ ਸੀ, ਲੋਕ ਕਹਿੰਦੇ 28 ਕਦੋਂ ਆਉਣੀ ਹੈ। ਅੱਛਾ ਦਿਲਾਵਰ ਭਾਜੀ, ਤੁਹਾਡੇ ਕੋਲ ਸਵਾਲ ਆ। ਜਦੋਂ ਤੁਸੀਂ ਆਪਾਂ 2001-2 ਦੀ ਗੱਲ ਕਰਦੇ ਹਾਂ, ਹਾਂਜੀ, ਉਦੋਂ ਐਕਟਿੰਗ ਦਾ ਕੋਈ ਸਕੋਪ ਨਹੀਂ ਸੀ ਤੇ ਨਾ ਕੋਈ ਫਿਊਚਰ ਨਜ਼ਰ ਆਉਂਦਾ ਸੀ। ਤੇ ਕੀ ਸੋਚ ਕੇ ਤੁਸੀਂ ਐਕਟਿੰਗ ਦੇ ਵਿੱਚ ਲੱਗੇ ਰਹੇ ਕਿ ਹਾਂ ਯਾਰ ਮੈਂ ਐਕਟਿੰਗ ਹੀ ਕਰਨੀ ਆ, ਹਾਲਾਂਕਿ ਕੋਈ ਫਿਊਚਰ ਨਜ਼ਰ ਨਹੀਂ ਆਉਂਦਾ ਸੀ? ਕਿਹੜੀ ਸੋਚ ਸੀ ਦਿਲਾਵਰ ਸਿੱਧੂ ਦੀ ਜੋ ਇਸ ਪਾਸੇ ਲਾਈ ਰੱਖਦੀ ਸੀ? ਬਸ ਜੀ, ਸੋਚ ਸਾਚ ਤਾਂ ਕੋਈ ਨਹੀਂ ਸੀ, ਬਸ ਅੰਦਰ ਇੱਕ ਕੀੜਾ ਸੀ ਜਿਹੜਾ ਮਤਲਬ ਕਿ ਉਹ ਕੀੜਾ ਹਾਲੇ ਤੱਕ ਵੀ ਨਹੀਂ ਮਾਰਿਆ, ਜਿਹੜਾ ਕਿਸੇ ਨੂੰ ਨਹੀਂ ਦਿੰਦਾ। ਜਿਹੜਾ ਛੱਤਰ ਵੀ ਬੋਲਦਾ ਮੇਰੇ, ਉਹ ਕੀੜੇ ਨੇ ਬੜੇ ਛੱਤਰ ਪਵਾਏ। ਤੇ ਬਾਈ ਦੀ ਵੇ ਨਾ ਜੇ ਦੌਰ ਚੱਲਦਾ ਸੀਡੀਆਂ ਦਾ ਜਾਂ ਫਿਲਮਾਂ ਦਾ, ਜਿੱਦਾਂ 8 ਸਾਲ ਬੰਦ ਰਹੇ ਨਾ ਚੱਲਦਾ, ਹੋ ਸਕਦਾ ਵੀ ਇਹ ਕੀੜਾ ਫਿਰ ਵੀ ਨਾ ਮਰਦਾ। ਕਿਉਂਕਿ ਸਟੇਜਾਂ ਸਟੂਜਾਂ ਲਾ ਕੇ ਪਹਿਲਾਂ ਮੈਂ ਤੇ ਗੁਰਚੇਤ ਸਟੇਜਾਂ ਅਸੀਂ ਲਾਉਂਦੇ ਹੁੰਦੇ ਸੀਗੇ। ਫੌਜੀ ਦੀ ਫੈਮਿਲੀ ਅਸੀਂ ਸਟੇਜ ਦੀ ਕਰਦੇ ਹੁੰਦੇ ਸੀ। ਗੁਰਸ਼ਰਨ ਭਾਜੀ ਨਾਲ ਵੀ ਕੰਮ ਕਰਿਆ ਸੀ ਤੇ ਉੱਥੇ ਕਰਦੇ ਰਹੇ ਸੀ। ਗੁਰਸ਼ਰਨ ਭਾਜੀ ਨਾਲ 5 ਸਾਲ ਕੰਮ ਕੀਤਾ। 2000 ਮੈਂ 1998 ਤੋਂ ਲੈ ਕੇ 2003 ਤੱਕ ਗੁਰਚੇਤ ਨੇ ਵੀ ਕੀਤਾ ਤੇ ਗੁਰਚੇਤ ਨੇ ਮੇਰਾ ਖਿਆਲ ਸਾਲ ਕੀਤਾ। ਗੁਰਚੇਤ ਟੁੱਟਮਾ ਜਿਹਾ ਕਰਿਆ ਮੈਨੂੰ ਜਦੋਂ ਹੁੰਦਾ ਸੀ ਉਹ ਨਾਟਕ ਕਰਨਾ ਉਹ ਬਣਾ ਲੈਂਦੇ ਹੁੰਦੇ ਸੀ। ਤੇ ਸਾਡਾ ਇੱਕ ਬੜਾ ਫੇਵਰਿਟ ਨਾਟਕ ਹੁੰਦਾ ਸੀ, ਉਹਦੇ ਵਿੱਚ ਇਹ ਬੜਾ ਮਰਾਸੀ ਬਣਦਾ ਹੁੰਦਾ ਸੀ, ਇੱਕ ਬਾਬਾ ਬਣਦਾ ਹੁੰਦਾ ਸੀ, ਬੇਗਮੋਂ ਦੀ ਧੀ। ਉਹਦੇ ਉਹ ਪਰਮਾਨੈਂਟ ਭਾਜੀ ਕਹਿੰਦੇ ਸੀ ਗੁਰਚੇਤ ਤੋਂ ਬਿਨਾਂ ਇਹ 2 ਪਲੇ ਜਿਹੜੇ ਕਰਨੇ ਨੇ ਗੁਰਚੇਤ ਤੋਂ ਬਿਨਾਂ ਨਹੀਂ ਕਰਨੇ। ਕੀ ਬਾਤ ਹੈ। ਤੋਂ ਇਹ ਵਧੀਆ ਸੀਗਾ। ਇੱਕ ਪਲੇ ਉਹ ਵੀ ਮੇਰੇ ਤੋਂ ਬਿਨਾਂ ਨਹੀਂ ਸੀ ਕਰਦੇ ਹੁੰਦੇ, ਬੇਗਮੋਂ ਦੀ ਧੀ। ਤੋਂ ਅਸੀਂ ਪਰਫੈਕਟ ਸੀਗੇ ਉਹਦੇ ਵਿੱਚ।
ਇਹ ਜੋੜੀ ਪਹਿਲੀ ਵਾਰ ਮਿਲੀ ਕਦੋਂ ਦਿਲਾਵਰ ਸਿੱਧੂ ਤੇ ਚਿੱਤਰਕਾਰ ਪਹਿਲੀ ਵਾਰ ਕਦੋਂ ਮਿਲੇ ਸੀ? ਅਸੀਂ ਭਾਜੀ ਇੱਕ ਵਾਰੀ ਧੂਰੀ ਨਾਟਕ ਕਰਵਾਇਆ ਸੀ ਗੁਰਚੇਤ। ਇਹ ਕਦੋਂ ਦੀ ਗੱਲ ਹੈ? ਇਹ ਮੇਰੇ ਖਿਆਲ ਗੁਰਚੇਤ ਹੁਣੀ 1995 ਦੀ ਗੱਲ 60 ਦੀ ਗੱਲ ਲੱਗਦੀ 1995 ਦੀ ਗੱਲ ਆ। ਤੇ ਅਸੀਂ ਨਾਟਕ ਕਰਵਾਏ ਸੀ ਇਹਨਾਂ ਦੇ ਗੁਰਚੇਤ ਚਿੱਤਰਕਾਰ। ਮੈਨੂੰ ਇਹਦੀ ਨਾ ਐਕਟਿੰਗ ਬਹੁਤ ਕਮਾਲ ਲੱਗੀ। ਉੱਥੋਂ ਮੈਂ ਪ੍ਰਭਾਵਿਤ ਹੋਇਆ। ਮੈਂ ਕਿਹਾ ਯਾਰ ਜੇ ਇਹ ਕਰ ਸਕਦਾ ਮੈਂ ਵੀ ਕਰ ਹੀ ਸਕਦਾ। ਕੀ ਬਾਤ ਹੈ। ਪੇਂਟਿੰਗ ਇਹ ਵੀ ਕਰਦਾ ਹੁੰਦਾ ਸੀ, ਮੈਂ ਵੀ ਕਰਦਾ ਹੁੰਦਾ ਸੀ। ਤੇ ਉਸ ਤੋਂ ਬਾਅਦ ਫਿਰ ਕੁਝ ਕੁ ਸਟੇਜਾਂ ਮੈਂ ਗੁਰਚੇਤ ਨਾਲ ਉਦੋਂ ਲਾਈਆਂ। ਫਿਰ 1996 ਚ ਮੈਂ ਇੱਥੇ ਚੰਡੀਗੜ੍ਹ ਆ ਗਿਆ। ਫਿਰ ਮੈਂ ਇੱਥੋਂ ਜਾ ਕੇ ਵੀ ਪਲੇ ਕਰਦਾ ਰਿਹਾ ਗੁਰਚੇਤ ਨਾਲ। ਤੇ ਫਿਰ ਗੁਰਚੇਤ ਨੂੰ ਮੈਂ ਇੱਥੇ ਲਿਆਇਆ ਭਾਈ ਮੰਨਾ ਸਿੰਘ ਵਾਲੀ ਟੀਮ ਚ। ਗੁਰਸ਼ਰਨ ਭਾਈ ਮੰਨਾ ਸਿੰਘ ਜੀ ਸਾਡੇ ਉਸਤਾਦ ਨੇ ਦੋਨਾਂ ਦੇ। ਤੇ ਕੱਲ ਉਹਨਾਂ ਦਾ ਬਰਥਡੇ ਸੀਗਾ। ਕੀ ਬਾਤ ਹੈ। ਲੰਘ ਚੁੱਕਿਆ। ਤੇ ਇਸ ਤਰ੍ਹਾਂ ਕਰਦੇ ਮਤਲਬ ਇਹ ਨਹੀਂ ਸੀ ਕਦੇ ਸੋਚਿਆ ਵੀ ਰੁਜ਼ਗਾਰ ਕਿੱਥੋਂ ਪੈਦਾ ਕਰਾਂਗੇ। ਬਸ ਇੰਨੀ ਸੋਚਦੇ ਹੁੰਦੇ ਸਾਨੂੰ 200 ਰੁਪਏ ਮਿਲਦਾ ਹੁੰਦਾ ਜੀ। 300 ਮਿਲਦਾ ਹੁੰਦਾ ਕਿਉਂਕਿ ਗੱਡੀ ਚਲਾਉਂਦਾ ਹੁੰਦਾ। ਸਾਨੂੰ 200 ਮਿਲਦਾ ਹੁੰਦਾ ਸੀ, ਪਰ ਅਸੀਂ ਉਹਦੇ ਨਾਲ ਵੀ ਬੜੇ ਸੰਤੁਸ਼ਟ ਹੁੰਦੇ ਸੀ। ਹਾਂ, ਬੜੀ ਸੰਤੁਸ਼ਟੀ ਹੁੰਦੀ। 2 ਸ਼ੋਅ ਵੀ ਲੱਗ ਜਾਂਦੇ, 3 ਦਿਨ ਵੀ ਲੱਗ ਜਾਂਦੇ, 600 ਰੁਪਏ ਵੀ ਬਣ ਜਾਂਦਾ ਸੀਗਾ। ਮੇਰੀ ਉਸ ਟਾਈਮ ਆਰਟ ਗੈਲਰੀ ਹੁੰਦੀ ਸੀ ਸੰਗਰੂਰ। ਉਹ ਜਮੀ ਫੇਲ ਕਰਾ ਲਈ ਸੀ ਮੈਂ। ਹਾਏ ਹਾਏ, ਜਮੀ ਫੇਲ ਕਰਾ ਲਈ ਸੀ। ਜਿਹੜਾ ਸ਼ੌਂਕ ਦੀ ਮਾਂ ਕੁਝ ਸਿੱਖਣ ਨੂੰ ਮਿਲੇ ਵੀ ਮੈਂ ਪੋਰਟਰੇਟ ਵਗੈਰਾ ਲੈਂਡਸਕੇਪ ਵਧੀਆ ਬਣਾ ਲੈਂਦਾ ਹੁੰਦਾ ਸੀ। ਕਾਫੀ ਪੈਸੇ ਵੀ ਵਧੀਆ ਬਣਾਉਂਦਾ ਸੀ ਉਧਰੋਂ। ਤੇ ਅਜਾਇਬ ਘਰ ਬਣਾਉਂਦੇ ਸੀ ਗੁਰਦੁਆਰੇ ਦੇ। ਪਰ ਜਿਹੜਾ ਤੁਹਾਨੂੰ ਵੀ ਦੱਸਿਆ ਵੀ ਕੀੜਾ ਸੀ, ਉਹ ਸਾਨੂੰ ਚੰਡੀਗੜ੍ਹ ਲੈ ਆਇਆ। ਭਾਜੀ ਦੀ ਸੰਗਤ ਕਰੀ, ਸਾਨੂੰ ਸਾਡੀ ਸੋਚ ਬਦਲੀ। ਸਭ ਤੋਂ ਅਸੀਂ ਸੀਗੇ ਮੰਨਣ ਵਾਲੇ ਬਾਹਲੇ ਵੀ ਇੱਥੇ, ਜਿਵੇਂ ਘਰ ਨੇ ਕਹਿੰਦਾ ਇਹਨੂੰ ਮੰਨਦੇ ਨੇ। ਨਹੀਂ ਮੈਂ ਨਹੀਂ ਸੀ ਮੰਨਦਾ, ਤੂੰ ਮੰਨਦਾ। ਇਹ ਘੱਟ ਮੈਂ ਤਾਂ ਉਦੋਂ ਤਰਖਿਲ ਸੁਸਾਇਟੀ 'ਚ ਵੀ ਹੁੰਦਾ ਸੀਗਾ। ਮੈਂ ਉਦੋਂ ਫਿਰ ਮੈਨੂੰ ਘਰੇ ਵੀ ਗਾਲਾਂ ਕੱਢਦੇ ਹੁੰਦੇ, ਹਾਏ ਭਾਈ ਮੰਨਾ ਸਿੰਘ ਨੇ ਮੇਰਾ ਮੁੰਡਾ ਵਿਗਾੜਤਾ। ਅੱਛਾ, ਜਦੋਂ ਪਹਿਲੀ ਫੈਮਿਲੀ ਤੁਸੀਂ ਬਣਾਈ, ਉਹਦਾ ਵਿਚਾਰ ਆਇਆ, ਕੋਈ ਇਹੋ ਜਿਹਾ ਬੰਦਾ ਵੀ ਸੀ ਜਿਹਨੇ ਰੋਕਿਆ ਵੀ ਯਾਰ ਗੁਰਚੇਤ ਨਾ ਕਰ, ਤੂੰ ਪੰਗਾ ਲੈ ਰਿਹਾ? ਪਹਿਲਾਂ ਅਸੀਂ ਸੰਦੂਕ ਚੁਬਦੂਕ ਬਣਾਈ ਸੀ, ਦਲਾਵਰ ਦੇ ਵਿੱਚ ਕੰਮ ਕਰਿਆ। ਜਦੋਂ ਵੀ ਕੋਈ ਕੰਮ ਕਰਿਆ ਸੀ ਨੇ, ਜਦੋਂ ਇਹ ਨਹੀਂ ਵਿਹਲਾ ਹੋਣਾ ਤਾਂ ਉਦੋਂ ਮੈਂ ਪੁੱਛ ਕੇ ਕਰਦਾ ਹੁੰਦਾ। ਡਾਇਰੈਕਟਰ ਵੀ ਇਹੀ ਕਰਦਾ ਹੁੰਦਾ ਸੀ ਸਾਰੀਆਂ ਫਿਲਮਾਂ ਜਿੰਨੀਆਂ ਵੀ। ਸੰਦੂਕ ਚੁਬਦੂਕ ਬਣਾਈ ਸੀਗੀ। ਉਦੋਂ ਬਾਅਦ ਅਸੀਂ ਬਣਾਈ ਫੌਜੀ ਦੀ ਫੈਮਿਲੀ। ਉਦੋਂ ਇਹ ਬੀਜੀ ਸੀ, ਭਾਜੀ ਦੇ ਸ਼ੋਅ ਸੀਗੇ, ਵੀ ਇਹਦਾ ਵੀ ਕਰੈਕਟਰ ਸੀਗਾ। ਫਿਰ ਅਸੀਂ ਫੈਮਿਲੀ 400 ਜਦੋਂ ਉਹ ਬਣਾਤੀ, ਉਦੋਂ ਕਿਸੇ ਹੋਰ ਨੇ ਬਣਾਤੀ, ਜਰਨੈਲ ਘੁਮਾਣ ਨੇ ਬਣਾਤੀ ਪਾਰਟ 2 ਫੌਜੀ ਦੀ ਫੈਮਿਲੀ। ਉਹ ਮੈਂ ਲਿਖੀ ਬੈਠਾ ਸੀਗਾ। ਫਿਰ ਅਸੀਂ ਸੋਚਿਆ ਵੀ ਇਹਦਾ ਨਾਮ ਫੈਮਿਲੀ ਨੰਬਰ 1 ਰੱਖੀਏ। ਫਿਰ ਕਹਿੰਦਾ ਵੀ ਇਹਨਾਂ ਨੂੰ ਫੈਮਿਲੀ 420 ਰੱਖਿਆ ਗਿਆ ਨਾਮ। ਥੋੜੀ ਜਿਹੀ ਕਹਾਣੀ ਚੇਂਜ ਕਰੀ ਤੇ ਫਿਰ ਇਹਨਾਂ ਨੇ ਬਾਪੂ ਦਾ ਰੋਲ ਕੀਤਾ, ਕੈਲੇ ਬੁੜੇ ਦਾ ਅੜਬਜਾ। ਤੇ ਮੈਂ ਮੁੰਡੇ ਦਾ ਅਸਲ ਚ ਉਹ ਕੈਲਾ ਬੁੜਾ ਇਹਦੇ ਤੇ ਰੀਅਲ ਡੈਡੀ ਦਾ ਨਾਮ। ਅੱਛਾ, ਕੀ ਬਾਤ। ਮੈਂ ਬਾਪੂ ਨੇ ਗਾਲਾਂ ਨਹੀਂ ਕੱਢੀ ਵੀ ਮੇਰਾ ਨਾਮ ਵਿਗਾੜਦਾ। ਬਹੁਤ ਇਹਦੀ ਮੰਮੀ ਨੇ ਬਹੁਤ ਗਾਲਾਂ ਕੱਢੀਆਂ। ਵੇ ਮਰ ਜਾਣੇ ਆ, ਤੈਨੂੰ ਮੇਰਾ ਹੀ ਖਸਮ ਬਣਨਾ ਸੀ ਤੂੰ। ਮੈਂ ਕਿਹਾ ਬੀਬੀ ਹੁਣ ਇਸੇ ਨੇ ਬਣਾਇਆ, ਮੈਂ ਕੀ ਕਰਾਂ। ਤੇ ਉਹ ਇਹਦੇ ਡੈਡੀ ਦਾ ਸੁਭਾਅ ਮੈਨੂੰ ਚੰਗੀ ਤਰ੍ਹਾਂ ਮਤਲਬ ਮੈਂ ਉਹੀ ਅੱਖਾਂ ਕੱਢੀ ਜਾਣਾ। ਜੇ ਤਾਂ ਅਸੀਂ ਸਾਡੀ ਇੱਕ ਤਰ੍ਹਾਂ ਜੇ ਅਸੀਂ ਦਾੜੀ ਵੀ ਕਟਾਏ ਆਉਂਦੇ, ਉਹ ਤਾਂ ਵੀ ਉਹਨੇ ਲੜਨਾ। ਤੁਹਾਨੂੰ ਮੈਂ ਦੱਸਦਾ ਜਿਸ ਤਰ੍ਹਾਂ ਕਰਨਾ ਹੋਇਆ। ਪਹਿਲਾਂ ਮੈਂ ਥੋੜਾ ਜਦੋਂ ਅੰਮ੍ਰਿਤ ਛਕਿਆ ਹੋਇਆ ਸੀ ਮੇਰਾ, ਸਾਡਾ ਬਾਪੂ ਖਾਂਦਾ ਪੀਂਦੇ ਸੀ, ਪੂਰਾ ਬੱਕਰਾ ਵੱਢਦੇ ਸੀ ਹਰ ਸਾਲ। ਤੇ ਬੱਕਰਾ ਪਾਲ ਕੇ ਵੱਢਣਾ ਉਹਨਾਂ ਨੇ। ਤੇ ਮੈਂ ਬਿਲਕੁਲ ਨਹੀਂ ਸੀ ਹੱਥ ਲਾਉਂਦਾ। ਉਦੋਂ ਬਾਅਦ ਕੀ ਤਰ੍ਹਾਂ ਦੀ ਹੋਈ, ਮੈਂ ਅੰਮ੍ਰਿਤਸਰ ਦਾ ਬਾਪੂ ਨੇ ਛਕ ਲਿਆ। ਜਦੋਂ ਅਸੀਂ ਕਿਤੇ ਦਾੜੀ ਦੂੜੀ ਕਰਕੇ ਆਉਂਦੇ, ਸਾਡੇ ਛਿੱਤਰ ਪੈਣੀ ਪੈਣੇ। ਸਾਨੂੰ ਸਾਡੇ ਘਰ ਚ ਕੋਈ ਕਲੇਸ਼ ਹੁੰਦਾ ਸੀ। ਜੇ ਮੈਂ ਚਲਾ ਜਾਂਦਾ ਕਿਤੇ ਨਾਟਕ ਕਰਨ ਵੀ ਜਾਏ, ਇਹ ਆ ਜਾਂਦੇ ਅੱਖਾਂ ਕੱਢੀਆਂ, ਆ ਗਏ ਸਾਲਾ ਕੰਜਰ ਟੋਲਾ। ਉਹ ਭਾਈ ਮੰਨਾ ਸਿੰਘ ਨੂੰ ਤਾਂ ਬੜਾ ਵੀ ਇਹਨੇ ਸਾਡਾ ਮੁੰਡਾ ਵਿਗਾੜਤਾ, ਭਾਈ ਮੰਨਾ ਸਿੰਘ ਨੂੰ ਕਹਿੰਦੇ। ਅੱਛਾ ਚਿੱਤਰਕਾਰ ਬਾਜੀ, ਇੰਨੀਆਂ ਫੈਮਲੀਆਂ ਹੁਣ ਤੁਸੀਂ ਬਣਾਈਆਂ ਨੇ, ਇਹ ਸਾਰੀਆਂ ਤੁਸੀਂ ਆਪ ਹੀ ਲਿਖੀਆਂ ਨੇ ਜਾਂ ਕਿਤੋਂ ਬਾਹਰੋਂ ਵੀ ਲੈਂਦੇ ਸੀ? ਨਹੀਂ, ਸਾਰੀਆਂ ਆਪ ਹੀ। ਅੱਛਾ ਦਿਲਾਵਰ ਭਾਜੀ, ਤੁਹਾਡੇ ਕੋਲੋਂ ਸਵਾਲ ਆ। ਹੁਣ ਸਾਡਾ ਸਿਨੇਮਾ ਬਹੁਤ ਅੱਛੀ ਤਰੱਕੀ ਕਰ ਰਿਹਾ, ਅੱਛੀ ਰਫ਼ਤਾਰ ਤੇ ਕੰਮ ਕਰ ਰਿਹਾ। ਐਜ਼ ਐਨ ਐਕਟਰ ਹੁਣ ਤੁਸੀਂ ਕੀ ਸੋਚਦੇ ਹੋ, ਕੀ ਮਨ ਚਾਹੁੰਦਾ, ਕਿ ਕਿਹੜੀਆਂ ਇਹੋ ਜਿਹੀਆਂ ਅੰਦਰ ਹਜੇ ਭੜਾਸ ਜਿਹੜੀ ਪੈਂਡਿੰਗ ਹੈ, ਜੋ ਤੁਸੀਂ ਐਜ਼ ਐਨ ਐਕਟਰ ਜੇ ਕੱਢਣਾ ਚਾਹੁੰਦੇ ਹੋ? ਕੋਈ ਕਿਰਦਾਰ ਜੋ ਦਿਲਾਵਰ ਸਿੱਧੂ ਨੇ ਸੋਚਿਆ ਹੋਵੇ ਕਿ ਯਾਰ ਆਹ ਹਜੇ ਮੈਂ ਕਰਨਾ, ਮੇਰੀ ਇੱਛਾ ਹੈ? ਦੇਖੋ, ਹਰ ਐਕਟਰ ਲਈ ਇੱਕ ਚੰਗੀ ਸਕ੍ਰਿਪਟ ਦੀ ਲੋੜ ਹੁੰਦੀ ਹੈ। ਪੜਾਸ ਤਾਂ ਸਾਰੀ ਜ਼ਿੰਦਗੀ ਨਹੀਂ ਨਿਕਲ ਸਕਦੀ। ਕਲਾਕਾਰ ਕਦੇ ਰਾਜਦਾ ਨਹੀਂ ਹੈਗਾ। ਕਲਾਕਾਰ ਭੁੱਖਾ ਹੀ ਰਹਿੰਦਾ ਮਰਨ ਤੱਕ ਵੀ। ਜੇ ਮਤਲਬ ਜੋ ਅਰਥੀ ਤੇ ਵੀ ਪਿਆ, ਉਹਨੂੰ ਐ ਹੁੰਦਾ ਯਾਰ ਜਾਂਦੇ ਜਾਂਦੇ ਇਹਦਾ ਸ਼ਾਟ ਲੈ ਲੈਣ। ਨਾਟਕਾਂ 'ਚ ਤਾੜੀਆਂ ਦਾ ਭੁੱਖਾ ਹੁੰਦਾ ਤੇ ਫਿਲਮ 'ਚ ਕਲੋਜ਼ਾਂ ਦਾ ਮੇਰਾ ਕਲੋਜ਼ ਲੱਗਿਆ। ਤਾਂ ਇਹ ਮਤਲਬ ਇਹ ਕੀੜਾ ਤੁਹਾਨੂੰ ਮੈਂ ਸਟਾਰਟਿੰਗ 'ਚ ਹੀ ਬੋਲਿਆ ਸੀ ਵੀ ਕੀੜਾ ਮਰਨ ਵਾਲਾ ਹੈ ਨਹੀਂਗਾ। ਇਹ ਪਲਾਸਟਿਕ ਤੋਂ ਵੀ ਭੈੜਾ ਕੀੜਾ ਹੈ। ਕਦੇ ਕੋਈ ਕਿਉਂਕਿ ਵਿਚਲਾ ਜਿਹੜਾ ਦੌਰ ਰਿਹਾ ਉਹ 8 ਸਾਲ ਵਾਲਾ, ਕਦੇ ਲੱਗਿਆ ਸੀ ਮਨ 'ਚ ਕੋਈ ਖਿਆਲ ਆਉਂਦਾ ਸੀ ਕਿ ਛੱਡ ਦਿਲਾਵਰਾ ਕੋਈ ਹੋਰ ਕੰਮ ਦੇਖਦੇ? ਨਾ,
ਕਦੇ ਖਿਆਲ ਨਹੀਂ ਆਇਆ? ਮੈਂ 1998 ਚ ਗੁਰਸ਼ਰਨ ਭਾਜੀ ਨੂੰ ਜੁਆਇਨ ਕੀਤਾ ਤੇ ਸਨ 2000 ਦੇ ਵਿੱਚ ਮੈਨੂੰ ਇੱਕ ਸੀਰੀਅਲ ਮਿਲਿਆ ਸੀ। ਉਹ ਮਿਲਿਆ ਸੀ ਭਾਜੀ ਮਿਸ਼ਨ ਫਤਿਹ, ਗੁਰਚੇਤ ਵੀ ਸੀ ਭਾਜੀ। ਜਦੋਂ ਮੈਨੂੰ ਸੀਰੀਅਲ ਮਿਲਿਆ, ਉਸ ਤੋਂ ਪਹਿਲਾਂ ਮੈਨੂੰ ਇੱਕ ਸੀਰੀਅਲ ਹੋਰ ਮਿਲਿਆ ਸੀ ਸਰਹੱਦ, ਸੁਖੀ ਤੰਜਲ ਜੀ ਡਾਇਰੈਕਟ ਕਰਦੇ ਸੀ ਤੇ ਸਰਦਾਰ ਸੋਹੀ ਜੀ ਉਹਨੂੰ ਲਿਖਦੇ ਹੁੰਦੇ ਸੀ। ਜਦੋਂ ਮੈਨੂੰ ਪਹਿਲੀ ਵਾਰੀ ਮੈਂ ਇੰਟਰਵਿਊ ਜਦੋਂ ਉੱਥੇ ਇੰਟਰਵਿਊ ਤੇ ਗਏ ਆ, ਉਹ ਮੈਂ ਸੁਲੇਮਾਨ ਭੱਟ ਦੇ ਨਾਲ ਗਿਆ ਸੀ। ਸੁਲੇਮਾਨ ਨੇ ਜਾਣਾ ਸੀ ਆਡੀਸ਼ਨ ਦੇਣ, ਉਹ ਮੈਨੂੰ ਨਾਲ ਲੈ ਗਿਆ ਤੇ ਉਹਨਾਂ ਨੂੰ ਮੇਰਾ ਚਿਹਰਾ ਮਤਲਬ ਉੱਥੇ ਕਰੈਕਟਰ ਨੂੰ ਸ਼ੂਟ ਕੀਤਾ। ਉਹ ਕਹਿੰਦੇ ਯਾਰ ਆਹ ਮੁੰਡੇ ਨੂੰ ਅਸੀਂ ਭਰਤੀ ਕਰਨਾ, ਮਤਲਬ ਇਹਨੂੰ ਕਰੈਕਟਰ ਦੇਣਾ। ਤੇ ਮੈਨੂੰ ਇੰਨਾ ਚਾਅ ਚੜਿਆ ਭਾਜੀ, ਮੈਂ ਆ ਕੇ ਸਾਰੀ ਟੀਮ ਨੂੰ ਦੱਸਿਆ, ਮੈਂ ਕਿਹਾ ਮੈਨੂੰ ਤਾਂ ਮਤਲਬ ਮੈਨੂੰ ਰੋਲ ਮਿਲ ਗਿਆ ਸੀਰੀਅਲ ਦੇ ਵਿੱਚ। ਫਿਰ ਉਸ ਤੋਂ ਬਾਅਦ ਭਾਜੀ ਜਦੋਂ ਆਹ ਮਿਸ਼ਨ ਫਤਿਹ ਸਹਾਰਾ ਚੈਨਲ ਦਾ ਖੁਦ ਦੀ ਪ੍ਰੋਡਕਸ਼ਨ ਸੀ ਭਾਜੀ, ਤੁਸੀਂ ਯਕੀਨ ਕਰੋਗੇ ਮਨਾਲੀ ਸ਼ੂਟ ਸੀ, ਮਨਾਲੀ ਦੇ ਉੱਪਰ ਰੋਹਤਾਂਗ ਸ਼ੂਟ ਸੀ। ਅੰਤਾਂ ਦੀ ਠੰਡ ਹੁੰਦੀ, ਬੁੱਲ ਜੰਮ ਜਾਂਦੇ, ਸਕਿਨ ਪਾੜ ਜਾਂਦੀ, ਇੰਨੀ ਜ਼ਿਆਦਾ ਠੰਡ ਸੀਗੀ। ਮਨਾਲੀ ਤੋਂ ਡੇਲੀ 35 ਕਿਲੋਮੀਟਰ ਮੜੀ ਉੱਪਰ ਹਨਾ, ਉੱਥੇ ਜਾਂਦੇ 12 ਦਿਨ ਭਾਜੀ ਮੈਂ ਲਗਾਤਾਰ ਅਸੀਂ ਜਾਂਦੇ ਰਹੇ। 12 ਦਿਨਾਂ ਬਾਅਦ ਮੈਨੂੰ ਇੱਕ ਡਾਇਲੋਗ ਮਿਲਿਆ। ਇੱਕ ਡਾਇਲੋਗ ਜਦੋਂ ਮੈਨੂੰ ਮਿਲਿਆ ਤੇ ਮੈਂ ਉਸ ਵਿੱਚ ਮੇਰਾ ਫੰਬਲ ਵੱਜ ਗਿਆ। क्या डायरेक्टर ने मेरी माँ बहन एक कर दी, कहता ले जाओ उसको, कहना मेरे को पता था ये ऐसे करेगा। वो डायलॉग कोई और बोल गया 12 ਦਿਨਾਂ ਬਾਅਦ। ਮੈਂ ਤੁਹਾਨੂੰ ਦੱਸਦਾ, ਉਹਦੇ ਮੈਂ ਵੀ ਗਿਆ, ਮੈਂ ਇੰਨਾ ਅੱਕ ਗਿਆ ਪਹਾੜਾਂ ਤੋਂ। ਅੱਗੇ ਮੈਂ ਜਾਂਦਾ ਹੁੰਦਾ ਸੀ ਸ਼ਹਿਰ ਕਰਨ ਵਾਸਤੇ, ਮੈਨੂੰ ਪਹਾੜ ਬੜੇ ਵਧੀਆ ਲੱਗਦੇ। ਮੈਂ ਤਾਂ ਭੱਜਿਆ ਦਾਦੀ ਦਾ ਬਹਾਨਾ ਲਾ ਕੇ ਕੀ ਹੈ। ਨਹੀਂ, ਪਰ ਇੱਕ ਗੱਲ ਹੈ ਜੀ, ਇਹ ਮੈਂ ਐਕਟਰਸ ਨੂੰ ਵੀ ਕਹਿਣਾ ਚਾਹੂੰਗਾ ਕਿ ਅੱਜ ਕੱਲ ਦੇ ਐਕਟਰ ਬੜੀ ਜਲਦੀ 2-4 ਆਡੀਸ਼ਨਾਂ 'ਚ ਜੇ ਰਿਜੈਕਟ ਹੋ ਜਾਂਦੇ ਨੇ ਤਾਂ ਅੱਕ ਜਾਂਦੇ ਨੇ। ਪਰ ਇਹ ਜੋ ਕਿੱਸਾ ਦਿਲਾਵਰ ਸਿੱਧੂ ਭਾਜੀ ਨੇ ਦੱਸਿਆ, ਇਹ ਤਪੱਸਿਆ ਹੁੰਦੀ ਹੈ, ਇਹ ਪੈਸ਼ਨ ਹੁੰਦਾ। ਕਿਉਂਕਿ ਜਿਹੜੇ ਐਕਟਰ 2-4 ਆਡੀਸ਼ਨਾਂ 'ਚ ਰਿਜੈਕਟ ਹੋ ਕੇ ਅੱਕ ਜਾਂਦੇ ਨੇ, ਉਹ ਸਿਰਫ ਅਟਰੈਕਸ਼ਨ ਹੁੰਦੀ ਹੈ, ਪੈਸ਼ਨ ਨਹੀਂ ਹੁੰਦਾ। ਜੇ ਪੈਸ਼ਨ ਤੁਸੀਂ ਰੱਖਦੇ ਹੋ ਤੇ ਫਿਰ ਆ 12 ਦਿਨਾਂ ਬਾਅਦ ਇੱਕ ਡਾਇਲੌਗ ਉਹ ਵੀ ਪੂਰਾ ਨਹੀਂ ਹੋਇਆ, ਉਹ ਵੀ ਖੋਲਿਆ ਭਾਜੀ, ਉਹ ਵੀ ਖੋਲਿਆ ਪਰ ਫਿਰ ਵੀ ਲੱਗੇ ਰਹੇ ਤੇ ਅੱਜ ਦਿਲਾਵਰ ਸਿੱਧੂ ਸਾਹਮਣੇ ਆ। ਪਰ ਮੈਨੂੰ ਬੁਰਾ ਨਹੀਂ ਲੱਗਿਆ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਤਜਰਬਾ ਹੀ ਹੋ ਗਿਆ। ਹਾਂ ਹਨਾ, ਚਲ ਕੋਈ ਗੱਲ ਨਹੀਂ। ਅੱਜ ਡਾਂਟ ਪਈ ਆ, ਡਾਇਲੌਗ ਵਿੱਚ ਫੰਬਲ ਵੱਜ ਗਿਆ, ਉਹ ਡਾਇਲੌਗ ਸਕਿਪ ਹੋ ਗਿਆ, ਕਿਸੇ ਹੋਰ ਕੋਲੇ ਚਲਾ ਗਿਆ। ਮੈਂ ਕਿਹਾ ਚਲੋ ਯਾਰ ਕੁਛ ਨਹੀਂ, ਮਿਹਨਤ ਹੀ ਆ ਗਈ। ਮਿਹਨਤ ਕਰਦੇ 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 ਅੱਜ ਇੱਥੇ ਪਹੁੰਚ ਗਏ। ਅੱਛਾ ਚਿੱਤਰਕਾਰ ਭਾਜੀ, ਤੁਹਾਨੂੰ ਪਾਕਿਸਤਾਨ ਚੋਂ ਬੜਾ ਪਿਆਰ ਮਿਲਦਾ ਹੈ। ਹਾਂਜੀ। ਤੇ ਜਦੋਂ ਪਹਿਲੀ ਵਾਰ ਤੁਸੀਂ ਪਾਕਿਸਤਾਨ ਗਏ, ਉੱਥੋਂ ਤੁਹਾਨੂੰ ਰਿਸਪੌਂਸ ਮਿਲਿਆ, ਬਹੁਤ ਜ਼ਿਆਦਾ ਰਿਸਪੌਂਸ ਮਿਲਿਆ, ਤਾਂ ਕੀ ਮਾਈਂਡ 'ਚ ਆਇਆ, ਕੀ ਸੋਚਿਆ ਕਿ ਮਿਹਨਤ ਕਿੰਨੀ ਕੁ ਸਫਲ ਹੋ ਗਈ? ਮੈਂ ਕਹਿੰਦਾ ਜੀ ਸਾਨੂੰ ਪਤਾ ਹੀ ਨਹੀਂ ਸੀ। ਮੈਂ ਜਦੋਂ ਗਿਆ ਨਾ ਪਾਕਿਸਤਾਨ, ਮੈਂ ਜਥੇ ਨਾਲ ਗਿਆ ਸੀ ਪਹਿਲੀ ਵਾਰੀ ਜੀ। ਸਾਡੇ ਕੱਲ ਵੀ ਮਿੱਤਰ ਸੀਗੇ, ਉਰਦੂ ਚਿੱਠੀਆਂ ਲਿਖਦੇ ਸੀ ਇੱਕ ਦੂਜੇ ਨੂੰ। ਮੈਂ ਜਦੋਂ ਲਾਹੌਰ ਉਤਰਿਆ, ਮੇਰੇ ਨਾਲ ਜਥੇਦਾਰ ਵੀ ਗਏ ਹੋਏ ਸੀਗੇ ਤੇ ਬਿੱਲੇ ਲੱਗੇ ਹੋਏ ਸਭ ਦੇ, ਤੇ ਸਾਹਮਣੇ ਮੀਡੀਆ ਆ ਗਿਆ ਸਾਰਾ। ਤੇ ਮੈਂ ਜਦੋਂ ਪੈਰ ਹੀ ਲਾਇਆ ਇੰਟੈਲੀਜੈਂਸ ਵਾਲੇ ਤੇ ਸਾਰਾ ਮੀਡੀਆ ਮੇਰੇ ਕੋਲ ਆ ਗਿਆ ਜੀ। ਮੈਨੂੰ ਤਾਂ ਜੀ ਮੇਰੇ ਤਾਂ ਲੱਤਾਂ ਕੰਮਣ ਲੱਗ ਗਿਆ, ਬਸ ਸਿੱਧੀ ਸੀ ਫੈਮਿਲੀ ਵਾਲਾ ਆ ਗਿਆ, ਫੈਮਿਲੀ ਵਾਲਾ ਆ ਗਿਆ। ਔਰ ਮੈਂ ਉੱਥੇ ਜਿੰਨੇ ਦਿਨ ਵੀ ਰਿਹਾ, ਲਾਹੌਰ ਰਿਹਾ, ਮੈਂ ਕੋਈ ਜੀਓ ਟੀਵੀ ਦੇ ਕਦੇ ਕਿਸੇ ਤੇ ਮੈਂ ਅਖਬਾਰਾਂ 'ਚ ਵੀ ਉਹ ਲੱਭਦੇ ਹੁੰਦੇ ਸੀ, ਨਾ ਕਿਸੇ ਨੂੰ ਮੇਰਾ ਯਾਦ ਨਹੀਂ ਸੀ। ਫੈਮਿਲੀ ਵਾਲਾ ਪਹਿਲਾਂ ਤਾਂ ਲੋਕ ਹੀ ਨਹੀਂ ਮੈਨੂੰ ਰਹਿਣ ਦਿੰਦੇ ਸੀ ਉੱਥੇ। ਜਿਹਨੇ ਫਰੈਂਡ ਇੰਨੇ ਸੀ, ਲਾਹੌਰ ਵੀ ਗੁਜਰਾਂਵਾਲਾ ਚਲੇ ਗਏ, ਝੰਗ ਚਲੇ ਗਏ, ਮਿਰਜ਼ੇ ਦਾ ਪਿੰਡ ਦੇਖਣ ਚਲੇ ਗਏ। ਤੇ ਉਦੋਂ ਸਾਨੂੰ ਇੰਨਾ ਪਿਆਰ ਮਿਲਿਆ। ਮੈਂ ਜਦੋਂ ਦੇਖੀਆਂ ਦੁਕਾਨਾਂ ਦੇ ਵਿੱਚ ਵੀ ਇਸ ਤਰ੍ਹਾਂ ਕਾਪੀ ਕਰਕੇ ਪੈਰਸੀ ਕਰਕੇ ਕਿੰਨੀ ਵੇਚਦੇ ਨੇ, ਉਹ ਕਹਿੰਦੇ ਅਸੀਂ ਕਿੰਨਾ ਕਮਾਇਆ ਇਸ ਤੋਂ, ਬੜਾ ਵਧੀਆ ਲੱਗਿਆ। ਉੱਥੇ ਮੈਨੂੰ ਲੱਗਦਾ ਵੀ ਜਿੰਨੀ ਵਾਰੀ ਮੈਂ ਪਾਕਿਸਤਾਨ ਗਿਆ, ਸਾਡਾ ਇੱਕ ਪੈਸਾ ਨਹੀਂ ਲੱਗਿਆ। ਜੇ ਕੋਈ ਗੱਡੀ 'ਚ ਬਹਿਨੇ ਆ, ਬੱਸ 'ਚ ਬਹਿਨੇ ਆ, ਸਾਤੋਂ ਟਿਕਟ ਨਹੀਂ ਲੈਂਦਾ ਕੋਈ ਵੀ। ਕੀ ਬਾਤ ਹੈ, ਇੰਨਾ ਸਾਨੂੰ ਪਿਆਰ। ਅੱਛਾ, ਇੱਕ ਹੋਰ ਖਾਸ ਗੱਲ ਜਿਹੜੀ ਉਪਲਬਧੀ ਤੁਹਾਡੇ ਨਾਲ ਜੁੜੀ ਆ ਕਿ ਅੱਜ ਕੱਲ੍ਹ ਦੇ ਜਿਹੜੇ ਹੀਰੋ ਨੇ ਜਾਂ ਵੱਡੇ ਐਕਟਰ ਕੰਮ ਕਰਦੇ ਨੇ, ਉਹਨਾਂ ਨੂੰ ਸਿਰਫ ਯੰਗਸਟਰ ਜਾਣਦੇ ਨੇ, ਪਰ ਗੁਰਚੇਤ ਚਿੱਤਰਕਾਰ ਇਹੋ ਜਿਹੀ ਸ਼ਖਸੀਅਤ ਆ ਜਿਹਨੂੰ ਪੋਤਾ ਵੀ ਜਾਣਦਾ, ਮੁੰਡਾ ਵੀ ਜਾਣਦਾ ਤੇ ਦਾਦਾ ਵੀ ਜਾਣਦਾ। ਸਾਡੀ ਸਾਰੀ ਫੈਮਿਲੀ ਨੂੰ, ਜਿੰਨੇ ਵੀ ਆਰਟਿਸਟ ਨੇ, ਅਸੀਂ ਜਦੋਂ ਵੀ ਕਿਤੇ ਚਲੇ ਜਾਈਏ, ਚਾਹੇ ਵੱਡੇ ਵੱਡੇ ਐਕਟਰ ਬੈਠੇ ਹੋਣ ਸਾਰੇ, ਤਾਂ ਸਭ ਤੋਂ ਵੱਧ ਸਾਨੂੰ ਲੋਕ ਪਹਿਚਾਣਦੇ ਨੇ, ਸਾਨੂੰ ਪਿਆਰ ਕਰਦੇ ਨੇ। ਕਿਉਂਕਿ ਅਸੀਂ ਲੋਕ 3-3 ਘੰਟੇ ਦੀ ਫਿਲਮ ਦੇਖਦਾ ਬਹੁਤ ਘੱਟ ਲੋਕਾਂ ਕੋਲ ਟਾਈਮ। ਬਿਲਕੁਲ। ਸਾਡੇ ਜਦੋਂ ਉਸ ਟਾਈਮ ਬੰਦਾ ਰੋਟੀ ਖਾਂਦਾ ਵੀ ਫਿਲਮਾਂ ਦੇਖ ਲੈਂਦਾ ਬਿਲਕੁਲ। ਹਰ ਇੱਕ ਦੇ ਜਦੋਂ ਸਾਡੇ ਨਾਲ ਕੋਈ ਫੋਟੋ ਕਰਾਉਂਦਾ, ਦਾਦਾ ਵੀ ਕਰਾਉਂਦਾ, ਪੋਤਾ ਵੀ ਕਰਾਉਂਦਾ, ਉਹਦਾ ਮੁੰਡਾ ਵੀ ਕਰਾਉਂਦਾ। ਸਾਡੇ ਨਾਟਕ ਨੇ, ਅਸੀਂ ਜਦੋਂ ਨਾਟਕ ਲੈ ਕੇ ਜਾਂਦੇ ਹਾਂ ਕੈਨੇਡਾ ਅਮਰੀਕਾ ਦੇ ਵਿੱਚ ਜਾਂਦੇ ਹਾਂ ਅਸੀਂ, ਤਾਂ ਲੋਕ ਫੈਮਲੀਆਂ ਨਾਲ ਆਉਂਦੇ ਨੇ। ਜਾਣੀ ਕਿ ਵੀ ਟੋਰਾਂਟੋ ਦੇ ਵਿੱਚ ਅਸੀਂ 4 ਸ਼ੋਅ ਇੱਕ ਜਗ੍ਹਾ ਤੇ ਕੀਤੇ ਨੇ, ਜਾਣੀ ਕਿ ਇਤਿਹਾਸ 'ਚ ਸੋਲਡ ਆਊਟ। ਜਿੰਨੇ ਵੀ ਜਦੋਂ ਵੀ ਅਸੀਂ ਜਾਂਦੇ ਹਾਂ, ਸਾਡੇ ਜਿੰਨੇ ਵੀ ਸ਼ੋਅ ਨੇ ਸਾਰੇ ਸੋਲਡ ਆਊਟ ਹੁੰਦੇ ਨੇ, ਚਾਹੇ ਅਸੀਂ ਕਿਤੇ ਵੀ ਜਾਈਏ। ਕਿਉਂਕਿ ਅਸੀਂ ਫੈਮਿਲੀ ਕਲਾਕਾਰ ਹਾਂ, ਲੋਕਾਂ ਦੀ ਗੱਲ ਕਰਦੇ ਹਾਂ, ਸਿਸਟਮ ਦੇ ਖਿਲਾਫ ਬੋਲਦੇ ਹਾਂ ਤੇ ਸੱਚ ਬੋਲਦੇ ਆਂਗੇ ਤੇ ਲੋਕਾਂ ਨੂੰ ਪਸੰਦ ਹੈ ਜੀ। ਅੱਛਾ ਜੀ, ਦਿਲਾਵਰ ਭਾਜੀ, ਪਹਿਲੀ ਵਾਰ ਦਿਲਾਵਰ ਸਿੱਧੂ ਨੂੰ ਕਦੋਂ ਲੱਗਿਆ, ਜੇ ਆਪਾਂ ਫੈਮਲੀਆਂ ਨੂੰ ਛੱਡ ਦਈਏ, ਫੈਮਲੀਆਂ ਨੇ ਤੁਹਾਨੂੰ ਬਹੁਤ ਪਛਾਣ ਦਿੱਤੀ,
ਕਿਹੜਾ ਇਹੋ ਜਿਹਾ ਫਿਲਮ ਦਾ ਕਰੈਕਟਰ ਕਰਕੇ ਦਿਲਾਵਰ ਸਿੱਧੂ ਨੂੰ ਲੱਗਿਆ ਵੀ ਯਾਰ ਆਹ ਕਰਕੇ ਸਵਾਦ ਆਇਆ ਤੇ ਹੁਣ ਦਿਲਾਵਰ ਗੱਡੀ ਟਰੈਕ ਤੇ ਆ ਗਈ ਹੈ? ਕੋਈ ਇਹੋ ਜਿਹਾ ਖਾਸ ਕਰੈਕਟਰ ਜਾਂ ਫਿਲਮ ਦੱਸਣੀ ਚਾਹੋ? ਹੁਣੇ ਮੈਂ ਰੀਸੈਂਟ ਇੱਕ ਫਿਲਮ ਸਾਡੀ ਰਿਲੀਜ਼ ਹੋਈ ਸੀਗੀ ਸਾਕ ਜੀ। ਸਾਕ ਦੇ ਵਿੱਚ ਮੇਰਾ ਵਿਚੋਲੇ ਦਾ ਕਰੈਕਟਰ ਸੀਗਾ ਤੇ ਕਰਕੇ ਬਹੁਤ ਨਜ਼ਾਰਾ ਆਇਆ। ਪਰ ਮੈਨੂੰ ਇਹਦਾ ਕਰੈਕਟਰ ਉਹ ਲਾਵਾਂ ਫੇਰੇ ਵਾਲਾ ਵੀ ਬਹੁਤ ਵਧੀਆ ਲੱਗਿਆ। ਹਾਂ ਉਹ ਪੰਡਤ ਵਾਲਾ ਕਰੈਕਟਰ ਉਹ ਬਹੁਤ ਵਧੀਆ ਸੀਗਾ। ਬਿਲਕੁਲ। ਤੇ ਪੰਡਤ ਵਾਲਾ ਵੀ ਵਧੀਆ ਸੀਗਾ। ਵਧੀਆ ਸੀ ਉਹਨੇ ਉਹ ਪੰਡਤ ਵਾਲੇ ਕਰੈਕਟਰ ਨੇ ਮੈਨੂੰ ਫਿਲਮ ਦਵਾਈ ਪ੍ਰਾਹੁਣਾ। ਬਿਲਕੁਲ। ਪ੍ਰਾਹੁਣੇ ਦੇ ਵਿੱਚ ਜਿਹੜਾ ਸੈਕੰਡ ਹਾਫ ਸੀਗਾ ਫਿਲਮ ਦਾ ਉਹ ਸਾਰਾ ਮਤਲਬ ਮੇਰਾ ਕਰੈਕਟਰ ਕਾਫੀ ਵਧੀਆ ਸੀਗਾ। ਬਿਲਕੁਲ। ਉਹ ਕਰਕੇ ਵੀ ਬਹੁਤ ਮਜ਼ਾ ਆਇਆ। ਤੇ ਹੁਣ ਮੈਂ ਇੱਕ ਫਿਲਮ ਹੋਰ ਕੀਤੀ ਆ, ਫਿਲਮ ਦਾ ਨਾਮ ਹੈਗਾ ਲੱਡੂ ਬਰਫੀ, ਰਾਜੂ ਵਰਮਾ ਦੀ ਲਿਖੀ ਹੋਈ ਆ। ਉਹ ਫਿਲਮ ਦੇ ਵਿੱਚ ਮੈਨੂੰ ਸਾਰਿਆਂ ਤੋਂ ਜ਼ਿਆਦਾ ਮਜ਼ਾ ਉਹਦੇ ਚ ਆਇਆ ਜੀ, ਕਿਉਂਕਿ ਉਹਦੇ ਵਿੱਚ ਮੈਂ 5 ਕਰੈਕਟਰ ਕੀਤੇ ਆ। ਕੀ ਬਾਤ ਹੈ। ਇੱਕ ਮੇਲ ਰਾਮਲੀਲਾ ਦਾ ਕਲਾਕਾਰ, 4 ਕਰੈਕਟਰ ਮੈਂ ਫੀਮੇਲ ਕੀਤੇ ਆ। ਕੀ ਬਾਤ ਹੈ। ਉਹ ਫਿਲਮ ਆਉਣੀ ਆ ਸ਼ਾਇਦ ਫਰਵਰੀ ਚ ਆ ਰਹੀ ਹੈ ਤੇ ਜਦੋਂ ਆਊਗੀ ਉਹਦਾ ਰਿਜ਼ਲਟ ਦੇਖਾਂਗੇ ਕੀ ਨਿਕਲਦਾ ਹੈਗਾ। ਲੋਕ ਪਸੰਦ ਕਰਦੇ ਕਿ ਨਹੀਂ ਕਰਦੇ, ਜਾਂ ਮੈਂ ਇਨਸਾਫ ਕਰ ਸਕਿਆ 4 ਕਰੈਕਟਰਾਂ ਨਾਲ ਕਿ ਨਹੀਂ ਕਰ ਸਕਿਆ, ਉਹ ਸਕਰੀਨ ਤੇ ਆਊ, ਸਿਨੇਮੇ 'ਚ ਲੱਗੂਗੀ, ਉਦੋਂ ਉਹਦਾ ਰਿਜ਼ਲਟ ਮਿਲਣਾ ਹੈਗਾ। ਤੇ ਮੈਂ ਆਪਦੇ ਵੱਲੋਂ ਬਾਹ ਪੂਰੀ ਲਾਈ ਆ ਜੀ। ਜਿੱਥੇ ਜਿੱਥੇ ਮੈਨੂੰ ਵੇਰੀਏਸ਼ਨ ਮੈਂ ਦੇ ਸਕਿਆ 4 ਕਰੈਕਟਰਾਂ ਨੂੰ, 5 ਕਰੈਕਟਰਾਂ ਨੂੰ ਜੀ, ਕੋਸ਼ਿਸ਼ ਬਹੁਤ ਕੀਤੀ ਆ ਵੀ ਉਹਦੀ ਛਵੀ ਉਹਦੇ ਨਾਲ ਰਲੇ, ਉਹਦੀ ਛਵੀ ਉਹਦੇ ਨਾਲ ਰਲੇ। ਕੋਸ਼ਿਸ਼ ਬਹੁਤ ਕੀਤੀ ਆ। ਚਲੋ ਦੇਖਦੇ ਆ ਫਰਵਰੀ ਚ, ਸ਼ਾਇਦ ਫਰਵਰੀ ਜਾਂ ਜਨਵਰੀ ਚ ਫਿਲਮ ਆਉਣੀ ਆ। ਭਾਜੀ ਇੱਕ ਦੌਰ ਇਹੋ ਜਿਹਾ ਸੀ ਕਿ 14-15 ਦੇ ਵਿੱਚ ਏਦਾਂ ਲੱਗਣ ਲੱਗ ਗਿਆ ਸੀ ਵੀ ਜਿਹੜੀ ਫਿਲਮ ਇੰਡਸਟਰੀ ਆ ਹੁਣ ਬੈਠ ਜੂਗੀ, ਕਿਉਂਕਿ ਕਮੇਡੀ ਹੋ ਰਹੀ ਸੀ। ਐਕਟਰਾਂ ਨੂੰ ਵੀ ਟੈਨਸ਼ਨ ਹੋ ਜਾਂਦੀ ਹੈ ਕਿ ਯਾਰ ਮਸਾ ਦੌਰ ਚੱਲਿਆ ਸੀ ਪਰ ਹੁਣ ਫਿਰ ਡਾਊਨ ਜਾਊਗਾ, ਹੁਣ ਸਟੇਬਲ ਹੋ ਗਈ ਆ। ਪਰ ਚਿੱਤਰਕਾਰ ਇੱਕ ਇਹੋ ਜਿਹੇ ਆਰਟਿਸਟ ਨੇ ਜਿਹੜੇ ਕਿ ਫਿਲਮਾਂ ਤੋਂ ਪਹਿਲਾਂ ਵੀ ਸਟਾਰ ਸੀ ਤੇ ਅੱਜ ਫਿਲਮਾਂ ਬਣ ਰਹੀਆਂ ਨੇ, ਹੁਣ ਵੀ ਸਟਾਰ ਨੇ। ਪੰਜਾਬੀ ਇੰਡਸਟਰੀ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਫਿਲਮਾਂ ਦੇ ਬਾਰੇ, ਇੰਡਸਟਰੀ ਬਾਰੇ ਹੁਣ ਕੀ ਸੋਚ ਹੈ ਕਿ ਇਹ ਕਿੱਧਰ ਨੂੰ ਜਾ ਰਹੀ ਹੈ? ਤੁਹਾਨੂੰ ਲੱਗਦਾ ਵੀ ਹੁਣ ਅਸੀਂ ਵਾਕਈ ਸੈੱਟ ਹੋ ਗਏ ਆ ਜਾਂ ਅਜੇ ਹੋਰ ਲੋੜ ਹੈ? ਨਹੀਂ, ਵਧੀਆ ਫਿਲਮਾਂ ਬਣ ਰਹੀਆਂ ਨੇ ਹੁਣ। ਦੇਖੋ ਜਿਵੇਂ ਚੰਗੀਆਂ ਮਾੜੀਆਂ ਫਿਲਮਾਂ ਤਾਂ ਸ਼ੁਰੂ ਦੀ ਬਣਦੀਆਂ ਆ ਰਹੀਆਂ ਨੇ, ਵਧੀਆ ਵੀ ਬਣਦੀਆਂ ਨੇ, ਹਿੱਟ ਵੀ ਹੁੰਦੀਆਂ ਨੇ। ਲੋਕ ਚੰਗੇ ਕੰਸੈਪਟ ਨੂੰ ਪਸੰਦ ਕਰਦੇ ਨੇ, ਲੋਕ ਜਿਹੜੇ ਆਡੀਅנס ਹੈ ਨਾ, ਉਹ ਕੰਸੈਪਟ ਭਾਲਦੇ ਨੇ ਵੀ ਕੰਸੈਪਟ ਵਧੀਆ ਹੋਣਾ ਚਾਹੀਦਾ, ਥੀਮ ਅੱਛਾ ਹੋਣਾ ਚਾਹੀਦਾ। ਤੁਸੀਂ ਗੱਲ ਕਰੇ, ਮੈਂ ਆਪਣੀ ਲਾਈਫ 'ਚ ਕਦੇ ਵਿਹਲਾ ਨਹੀਂ ਰਹਿੰਦਾ। ਮੈਂ ਹੁਣ ਵੀ ਅੱਜ ਵੀ 3:30 ਵਜੇ ਉੱਠਿਆ ਸੀ, 3:30 ਵਜੇ ਉੱਠਣ ਸਾਰ ਇੱਕ ਫਿਲਮ ਲਿਖਤੀ। ਕੀ ਬਾਤ ਹੈ। ਮੁਰਥਲ ਕਾਂਡ, ਮੈਂ ਇੰਡੀਆ ਨਹੀਂ ਜਾਊਂਗੀ, ਜੋ ਹੋਇਆ ਸੀ ਉਹ ਸੱਚ ਦਿਖਾਇਆ ਉਹਦੇ 'ਚ ਅਸੀਂ ਨੇ ਵੀ ਕਿਸ ਤਰ੍ਹਾਂ NRI ਨਾਲ ਇਹਨਾਂ ਨੇ ਕੀਤਾ ਹੈ ਨਾ, ਜਾਟ ਅੰਦੋਲਨ ਜੀ। ਬਿਲਕੁਲ। ਸੋ ਮੈਂ ਜਦੋਂ ਵੀ ਮੈਂ ਰੁਝਿਆ ਰਹਿਣਾ, ਮੈਂ ਜਾਂ ਕਦੇ ਵੀ ਸਾਡਾ ਚੈਨਲ ਹੈ, ਸਾਨੂੰ ਵਧੀਆ ਕਮਾਈ ਉਹ ਆਉਣ ਲੱਗੀ। ਚੈਨਲ ਸਾਡਾ ਆਪਣਾ ਚੈਨਲ ਹੈ ਜੀ YouTube ਦਾ, ਉਧਰ ਬਿਜੀ ਰਹਿੰਦਾ, ਲਿਖਣ ਤੇ ਬਿਜੀ ਰਹਿੰਦਾ। ਜਦੋਂ ਕੋਈ ਜਾਣ ਕੇ ਵੀ ਸੀ ਐ ਆਵੇ, ਕੰਮ ਮੰਗਣ ਨਹੀਂ ਜਾਂਦੇ ਕਿਤੇ। ਬਸ ਆਪਣੇ ਤੇ ਬਹੁਤ ਸੰਤੁਸ਼ਟ ਹਾਂ। ਸਾਰੇ ਨਾਟਕ ਵੀ ਕਰਦੇ ਹਾਂ ਅਸੀਂ, ਹੁਣ ਬਾਹਰ ਵੀ ਅਸੀਂ ਜਾ ਰਹੇ ਹਾਂ, ਆਸਟ੍ਰੇਲੀਆ ਨਵੰਬਰ ਦੇ ਵਿੱਚ, ਫਰਵਰੀ ਮਾਰਚ 'ਚ ਅਸੀਂ ਕੈਨੇਡਾ ਜਾ ਰਹੇ ਹਾਂ ਤੇ ਅਮਰੀਕਾ ਜਾ ਰਹੇ ਹਾਂ ਤੇ ਯੂਰਪ ਜਾ ਰਹੇ ਹਾਂ, UK ਜਾ ਰਹੇ ਹਾਂ। ਯਾਨੀ ਕਿ ਅਸੀਂ ਬਿਜੀ ਜੇ ਰਹਿੰਦੇ ਹਾਂ ਤੇ ਆਪਦੇ ਆਪ ਨੂੰ ਕਦੇ ਸਮਝੇ ਨਹੀਂ ਵੀ ਮੈਂ ਵਿਹਲਾ ਆ ਜਾਵਾਂਗਾ। ਪੰਜਾਬੀ ਫਿਲਮ 'ਚ ਕਿਸ ਤਰ੍ਹਾਂ ਦਾ ਕੋਈ ਕਰੈਕਟਰ ਜਾਂ ਕਿਰਦਾਰ ਕਰਨ ਦੀ ਕੋਈ ਇੱਛਾ ਹੈ ਤੁਹਾਨੂੰ? ਅਸੀਂ ਕਾਮੇਡੀ 'ਚ ਦੇਖਿਆ, ਕਦੇ ਨੈਗੇਟਿਵ ਦਾ ਆਇਆ ਕਿ ਗੁਰਚੇਤ ਚਿੱਤਰਕਾਰ ਦਾ ਕੁਝ ਨੈਗੇਟਿਵ ਵੀ ਸਾਨੂੰ ਦਮਦਾਰ ਕਰੈਕਟਰ ਜਿਹੜਾ ਆਰਟਿਸਟ ਸਾਡੇ ਤਾਂ ਉਹੀ ਲੋਕਾਂ ਨੂੰ ਕਮੇਡੀਅਨ ਦੀ ਮੋਹਰ ਲੱਗਦੀ। ਅਸੀਂ ਐਕਟਰ ਹਾਂ, ਅਸੀਂ ਕੋਈ ਵੀ ਕਰੈਕਟਰ ਕਰ ਸਕਦੇ ਹਾਂ। ਬਾਪੂ ਦਾ ਕਰੈਕਟਰ ਕਰ ਸਕਦੇ, ਅਸੀਂ ਵੂਮਨ ਡਰਗੀ ਦੇ ਵਿੱਚ ਅਸੀਂ ਹੁਣ ਇਕੱਠੇ ਆ, ਉਹ 'ਚ ਹਰਿਆਣਵੀ ਕਰੈਕਟਰ ਹੈ, ਲੋਕਾਂ ਦੀ ਚੀਜ਼ ਮੇਰਾ ਹਰਿਆਣਵੀ ਕਰੈਕਟਰ ਸੀਗਾ। ਸੋ ਜਿਹੜਾ ਆਰਟਿਸਟ ਹੈ, ਕਲਾਕਾਰ ਹੈ, ਉਹ ਨਾ ਕੁਝ ਵੀ ਨਹੀਂ ਹੁੰਦਾ, ਉਹ ਐਕਟਰ ਹੁੰਦਾ ਹੈ। ਉਹਨੂੰ ਕਰੈਕਟਰ ਮਿਲੇ, ਉਹ ਕਰੈਕਟਰ 'ਚ ਬਾਖੂਬੀ ਨਿਭਾਵੇ ਜੀ। ਦਿਲਾਵਰ ਭਾਜੀ ਕੀ ਮੰਨਦੇ ਹੋ, ਹੁਣ ਸਾਡੀ ਇੰਡਸਟਰੀ ਸਟੇਬਲ ਹੋ ਗਈ ਹੈ ਜਾਂ ਅਜੇ ਵੀ ਕੋਈ ਖਤਰਾ ਹੈ ਇੰਡਸਟਰੀ ਨੂੰ ਵੀ ਕਿਸੇ ਪਾਸੇ ਜਾ ਸਕਦੀ ਹੈ? ਹਾਂ, ਥੋੜਾ ਜਿਹਾ ਖਤਰਾ ਕਿਤੇ ਨਾ ਕਿਤੇ ਲੱਗਿਆ ਰਹਿੰਦਾ, ਕਿਉਂਕਿ ਜੇ ਸਾਲ ਦੇ ਵਿੱਚ 80 ਫਿਲਮਾਂ ਬਣਦੀਆਂ, ਲਗਭਗ 90 ਵੀ ਬਣਦੀਆਂ, ਤੇ ਉਹਦੇ ਵਿੱਚੋਂ 52 ਹਫ਼ਤੇ ਪਾ ਕੇ 60-65 ਫਿਲਮਾਂ ਰਿਲੀਜ਼ ਹੁੰਦੀਆਂ। 60-65 ਦੇ ਵਿੱਚੋਂ 5 ਫਿਲਮਾਂ ਸੁਪਰ ਹਿੱਟ ਜਾਂਦੀਆਂ ਨੇ, 10 ਫਿਲਮਾਂ 100 ਜਾਂਦੀਆਂ ਨੇ, ਤੇ ਉਸ ਤੋਂ ਬਾਅਦ 10 ਫਿਲਮਾਂ ਜਿਹੜੀਆਂ ਘਾਟਾ ਪਾ ਕੇ ਜਾਂਦੇ ਨੇ, ਉਸ ਤੋਂ ਬਾਅਦ ਜਿਹੜੀਆਂ 30-35 ਫਿਲਮਾਂ, 40 ਫਿਲਮਾਂ ਉਹ ਜਮੇ ਘਾਟਾ ਪਾ ਕੇ ਜਾਂਦੀ। ਸਾਡੀ ਫਿਲਮ ਸੀ ਫੈਮਿਲੀ 400 ਵੀ ਵਨਸ ਅਗੇਨ, ਦਿਲਾਵਰ ਨੇ ਡਾਇਰੈਕਟ ਕੀਤੀ ਸੀ, ਮੈਂ ਲਿਖੀ ਸੀ। ਉਹ ਸਾਡਾ ਪ੍ਰੋਡਿਊਸਰ ਸਾਹਿਬ ਆ ਕੇ ਕਹਿੰਦੇ ਕੋਈ ਕਹਾਣੀ ਹੈ ਮੁਝੇ, ਮੈਂ ਆਖਿਆ ਮੈਂ ਕਹਿੰਦਾ ਤੂੰ ਕੀ ਕਰ ਰਿਹਾ? ਮੈਂ ਫੈਮਿਲੀ 432 ਕਰਨੀ ਸੀ ਨੇ। ਉਹ ਕਹਿੰਦਾ ਯਾਰ ਮੈਂ ਕਹਿੰਦਾ ਤੂੰ ਐਂ ਕਰਕੇ ਵੀ ਆਹ ਫਿਲਮ ਮੈਨੂੰ ਦੇ, ਕਹਿੰਦਾ ਅੱਛਾ ਜੀ। ਉਹ ਬੰਦੇ ਨੇ ਵਧੀਆ, ਸਾਡਾ ਗਾਣੇ ਵੀ ਵਧੀਆ, ਉਹਦੇ 'ਚ ਸਭ ਕੁਝ ਵਧੀਆ, ਬੰਦੇ ਨੇ ਐਡ ਨਹੀਂ ਕਰੀ। ਉਹਨੂੰ ਮਿਊਜ਼ਿਕ ਮਾਜ਼ਿਕ ਤੋਂ ਪੈਸੇ ਵਧੀਆ ਆ ਗਏ, ਜਿੰਨਾ ਲੱਗਿਆ ਸੀ ਉਹਨੇ ਕਮਾ ਲਿਆ, ਕਿਉਂਕਿ ਸਾਰੇ ਆਰਟਿਸਟਾਂ ਨੇ ਸੀ, ਸਾਰਿਆਂ ਨੇ ਆਪਸ
ਥੋੜੇ ਕਰਕੇ ਉਹ ਕਰਿਆ, ਕੋਈ ਕਿਸੇ ਨੇ ਮੂੰਹ ਨਹੀਂ ਅੱਡਿਆ ਹੈਗਾ ਜਿਆਦਾ। ਬਿਲਕੁਲ ਫੈਮਿਲੀ ਟੀਮ ਹੈ, ਸ਼ੁਰੂ ਤੋਂ ਵੀ ਆਪਾਂ ਵੀ ਇੱਕ ਫੀਚਰ ਉਹ ਕਰੀ ਹੈ ਨਾ ਬਿਲਕੁਲ। Amazon ਦੇ ਉੱਤੇ ਆ ਫਿਲਮ, ਬੜੀ ਵਧੀਆ ਲੋਕ ਰਿਸਪੌਂਸ ਮਿਲਿਆ। ਬਟਾਰਾ ਤੇ ਆਈ ਸੀ, ਲੋਕਾਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ। ਕਈ ਫਿਲਮਾਂ ਐਡ ਦੇ ਮਾਰ ਵੀ ਰਹਿ ਜਾਂਦੀਆਂ, ਕਨਸੈਪਟ ਚੰਗੇ ਹੁੰਦੇ ਨੇ ਤੇ ਉਹ ਫਿਲਮਾਂ ਨੂੰ ਉਹ ਜੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਵੇਂ ਰਿਲੀਜ਼ ਕਰਨੀ। ਜਿਵੇਂ ਸਾਨੂੰ ਨਹੀਂ ਪਤਾ ਸੀ ਪਹਿਲਾਂ ਫੌਜੀ ਦੀ ਫੈਮਿਲੀ ਦਾ ਕਿਵੇਂ ਐਡਿਟ ਹੁੰਦੀ ਹੈ, ਕਿੱਥੇ ਅਸੀਂ ਪਹਿਲਾਂ ਹੀ ਡੱਬ ਕਰ ਲੈਂਦੇ ਹੁੰਦੇ ਸੀਗੇ। ਅੱਛਾ, ਬਾਅਦ ਚ ਡੱਬ ਹੁੰਦੀਆਂ ਨੇ, ਸਾਨੂੰ ਪਤਾ ਹੀ ਨਹੀਂ ਸੀ। ਅਸੀਂ ਪ੍ਰੀ ਡੱਬ ਕਰ ਲੈਂਦੇ ਹੁੰਦੇ, ਪ੍ਰੀ ਡੱਬ ਕਰ ਲੈਂਦੇ ਹੁੰਦੇ, ਪਰ ਉਹ ਕੁਆਲਿਟੀ ਲੋਕ ਬੜਾ ਪਸੰਦ ਕਰਦੇ ਸੀਗੇ। ਬੱਸਾਂ 'ਚ ਚੱਲਦੀਆਂ ਸਾਡੀਆਂ, ਕੱਲਾ ਡਾਇਲੌਗ ਸੁਣਦਾ ਲੋਕਾਂ ਨੂੰ, ਹਨਾ। ਸੋ ਇਸ ਤਰ੍ਹਾਂ ਚੱਲਦਾ ਰਹਿੰਦਾ ਸੀ। ਹੁਣ ਗੁਰਚੇਤ ਚਿੱਤਰਕਾਰ ਦਾ ਵਿਜ਼ਨ ਕੀ, ਅੱਗੇ ਫਿਊਚਰ ਕੀ ਦੇਖਦੇ ਨੇ, ਵੀ ਕੀ ਕਰਨਾ ਗੁਰਚੇਤ ਚਿੱਤਰਕਾਰ ਨੇ? ਮੈਂ ਇੱਕ ਫਿਲਮ ਲਾਣੇਦਾਰ ਲਿਖ ਰਿਹਾ ਜੀ। ਇੱਕ ਫਿਲਮ ਪਰਦੇਸੀ ਢੋਲਾ, ਉਹਦੇ ਵੀ ਡਾਇਲੌਗ ਮੈਂ ਖੁਦ ਲਿਖ ਰਿਹਾ ਹਾਂ। ਮੇਰੇ ਕੋਲ ਡਾਇਲੌਗ, ਸਕਰੀਨ ਪਲੇ ਮੇਰੇ ਕੋਲ ਹੈ, ਕਹਾਣੀ ਅੱਛੀ ਹੈ, ਪੁਰਾਣੇ ਦੌਰ ਦੀ ਕਹਾਣੀ ਹੈ। ਲਾਣੇਦਾਰ ਹੈ, ਲਾਣੇਦਾਰ ਦੇ ਤਕਰੀਬਨ ਮੇਰੀ 80% ਪੂਰੀ ਹੋ ਗਈ ਹੈ ਤੇ ਉਹ ਫਿਲਮ ਵੀ ਬੜੀ ਵਧੀਆ, ਉਹ 'ਚ ਕਰੈਕਟਰ ਵੀ ਵਧੀਆ ਨੇ ਸਾਰੇ ਜਿੰਨੇ ਵੀ ਸਾਡੇ ਆਰਟਿਸਟ ਨੇ ਉਹਨਾਂ ਦੇ ਸਾਰਿਆਂ ਦੇ ਕਰੈਕਟਰ ਬਹੁਤ ਵਧੀਆ ਲਿਖੇ ਨੇ। ਮੈਨੂੰ ਪਤਾ ਹੈ, ਮੈਂ ਨਹੀਂ ਕੋਈ ਕੁਛ ਤਾਂ ਹੁੰਦਾ, ਕਹਾਣੀ ਲਿਖ ਦਿੰਦੇ ਨੇ, ਡਾਇਲੌਗ ਲਿਖ ਦਿੰਦੇ ਨੇ, ਪਰ ਮੈਂ ਆਪਦਾ ਕਲਾਕਾਰ ਦੇਖ ਕੇ ਮੈਨੂੰ ਪਤਾ ਵੀ ਇਹ ਕੀ ਕਰੂਗਾ। ਮੈਂ ਉਹਦੇ ਮੁਤਾਬਕ ਕਰੈਕਟਰ ਲਿਖੇ ਹੋਏ ਨੇ ਸਾਰੇ, ਬੜੇ ਵਧੀਆ। ਕਮੇਡੀ ਵੀ ਹੈ ਤੇ ਇਮੋਸ਼ਨਲ ਵੀ ਹੈ ਜੀ। ਅੱਛਾ ਦਿਲਾਵਰ ਸਿੱਧੂ ਭਾਜੀ, ਇੱਕ ਨਵੇਂ ਆਰਟਿਸਟਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਵੀ ਨਵੇਂ ਆਰਟਿਸਟਾਂ ਨੂੰ ਪੰਜਾਬੀ ਇੰਡਸਟਰੀ ਮੌਕਾ ਨਹੀਂ ਦੇ ਰਹੀ, ਤੇ ਸਿੰਗਰ ਪ੍ਰਧਾਨ ਤਾਂ ਚਲੋ ਹੈ ਹੀ ਹੈ, ਸ਼ੁਰੂ ਤੋਂ ਰਹੀ ਹੈ, ਤੇ ਨਵੇਂ ਆਰਟਿਸਟਾਂ ਦੀ ਸ਼ਿਕਾਇਤ ਹੈ ਵੀ ਆਡੀਸ਼ਨ ਰੱਖ, ਇਹ ਤੁਹਾਡੇ ਕੋਲ ਵੀ ਸਵਾਲ ਹੈ ਜੀ, ਆਡੀਸ਼ਨ ਰੱਖ ਲਏ ਜਾਂਦੇ ਨੇ, ਸਿਲੈਕਸ਼ਨ ਨਹੀਂ ਹੁੰਦੀ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਸਹੀ ਉਹਨਾਂ ਦੀ ਸ਼ਿਕਾਇਤ ਹੈ ਜਾਂ ਨਹੀਂ ਹੈਗੀ? ਦੇਖੋ ਜੀ, ਕੋਈ ਵੀ ਬੰਦਾ ਜਦੋਂ ਇੱਕ ਫਿਲਮ ਬਣਾਉਂਦਾ, ਕੋਈ ਪ੍ਰੋਡਿਊਸਰ ਕੋਈ ਫਿਲਮ ਬਣਾਉਂਦਾ ਜੀ, ਉਹ ਪਹਿਲਾਂ ਸੇਫ ਹੋਣਾ ਚਾਹੁੰਦਾ। ਉਹਨੂੰ ਐ ਹੁੰਦਾ ਯਾਰ ਮੇਰਾ ਪੈਸਾ ਡੁੱਬ ਨਾ ਜਾਵੇ। ਉਹ ਕਹਿੰਦਾ ਵੀ ਨੌਨ ਚਿਹਰੇ ਜਿਹੜੇ ਆਪਾਂ ਪਹਿਲਾਂ ਚੱਲ ਰਹੇ ਆ, ਮਿਊਜ਼ਿਕ ਵਿਕ ਜਾਂਦਾ, ਨੌਨ ਚਿਹਰੇ ਸਭ ਤੋਂ ਪਹਿਲਾਂ ਉਹ ਕਲੈਕਸ਼ਨ ਕਰਦਾ ਨੌਨ ਚਿਹਰੇ। ਪਰ ਇਹ ਗੱਲ ਹੁਣ ਥੋੜੀ ਜਿਹੀ ਹਟ ਗਈ ਆ ਵੀ ਨਵੇਂ ਐਕਟਰ ਨੂੰ ਚਾਂਸ ਨਹੀਂ ਮਿਲੇ। ਹੁਣ ਇਸ ਤਰ੍ਹਾਂ ਦਾ ਦੌਰ ਚੱਲ ਪਿਆ, ਹੁਣ ਨਵੇਂ ਐਕਟਰਾਂ ਨੂੰ, ਥੀਏਟਰ ਦੇ ਐਕਟਰਾਂ ਨੂੰ ਹੁਣ ਮਤਲਬ ਪੂਰਾ ਕੰਮ ਮਿਲ ਰਿਹਾ ਇਸ ਟਾਈਮ। ਹੁਣ ਗਿੱਪੀ ਭਾਈ ਦੀ ਫਿਲਮ ਆ ਰਹੀ ਆ, ਉਹਦੇ ਵਿੱਚ ਥੀਏਟਰ ਦੇ ਕਲਾਕਾਰ ਹੈਗੇ ਆ, ਤੇ ਐਮੀ ਦੀ ਫਿਲਮ ਆ ਰਹੀ ਆ ਜੈਲਦਾਰ 3, ਉਹ 'ਚ ਮੈਂ ਵੀ ਹੈਗਾ, ਉਹਦੇ ਵਿੱਚ ਥੀਏਟਰ ਦੇ ਬਹੁਤ ਸਾਰੇ ਕਲਾਕਾਰ ਨੇ ਜੀ। ਹੁਣ ਉਹ ਦੌਰ ਲੰਘ ਗਿਆ ਭਾਜੀ ਜਦੋਂ ਕੰਮ ਨਹੀਂ ਸੀ ਮਿਲਦਾ ਹੁੰਦਾ ਨਵੇਂ ਬੰਦਿਆਂ ਨੂੰ। ਹੁਣ ਖੁਸ਼ੀ ਦੀ ਗੱਲ ਹੈ, ਸਾਰੇ ਜਿਹੜੇ ਵੀ ਮਤਲਬ ਐਕਟਿੰਗ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਾਂ ਐਕਟਿੰਗ ਕਰਦੇ ਨੇ, ਸਾਰਿਆਂ ਨੂੰ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਨਵੇਂ ਐਕਟਰਾਂ ਦੀ ਭਰਤੀ ਹੋਣੀ ਸ਼ੁਰੂ ਹੋ ਗਈ ਹੈ। ਇਹ ਤੁਸੀਂ ਮਤਲਬ ਜੇ ਨਰਵਸ ਹੋ ਕਿਸੇ ਗੱਲ ਤੋਂ, ਉਹ ਉਸ ਤੋਂ ਬਾਹਰ ਆ ਜਾਓ। ਬਿਲਕੁਲ ਸਹੀ ਗੱਲ ਹੈ, ਨਵੇਂ ਐਕਟਰਾਂ ਨੂੰ ਕੰਮ ਮਿਲਣ ਲੱਗ ਗਿਆ ਜੀ। ਹੁਣ ਤੁਹਾਡੇ ਫਿਊਚਰ ਪਲਾਨ ਕੀ ਨੇ ਦਿਲਾਵਰ ਸਿੱਧੂ? ਬਾਲੀਵੁੱਡ ਦੀ ਗੱਲ ਕਰ ਲਈਏ, ਕੋਈ ਵਿਚਾਰ ਹੈ ਉਧਰ ਨੂੰ ਜਾਣ ਦਾ ਜਾਂ ਅਜੇ ਪੰਜਾਬੀ ਇੰਡਸਟਰੀ 'ਚ ਹੀ ਫੋਕਸ ਹੈ? ਨਹੀਂ, ਪੰਜਾਬੀ ਦੇਖੋ, ਅਸੀਂ ਪੰਜਾਬੀ ਬੰਦੇ ਆ, ਅਸੀਂ ਆਪਦੀ ਇੰਡਸਟਰੀ ਤੇ ਫੋਕਸ ਕਰਾਂਗੇ। ਬਾਲੀਵੁੱਡ ਵਾਸਤੇ ਬਾਲੀਵੁੱਡ ਦੇ ਬੰਦੇ ਬੈਠੇ ਆ, ਜਿੰਨੀ ਮਰਜ਼ੀ ਹਿੰਦੀ ਚਾਲੂ ਕਰਦੇ ਨਾ, ਅਸੀਂ ਜਿੱਦ ਕੇ ਬੋਲਾਂਗੇ। ਅਸੀਂ ਆਪਣੀ ਇੰਡਸਟਰੀ ਤੇ ਫੋਕਸ ਕਰਾਂਗੇ ਜੀ। ਇਹਨੂੰ ਹੈਲਪ ਦੀ ਲੋੜ ਹੈ। ਇਸ ਤਰ੍ਹਾਂ ਕੱਲਾ ਬੰਦਾ, ਜਿਵੇਂ ਕਹਿੰਦੇ ਤੀਲੀ ਬਣ ਕੇ ਮਾਚਿਸ ਦੀ ਡੱਬੀ ਬਣ ਜਾਂਦੀ ਆ, ਸਖਤ ਹੁੰਦੀ ਹੈ, ਟੁੱਟਦੀ ਨਹੀਂ। ਅਸੀਂ ਸਾਰੇ ਤੀਲੀ ਇਕੱਠੇ ਹੋ ਕੇ ਅਸੀਂ ਆਪਣੀ ਇੰਡਸਟਰੀ ਨੂੰ ਉੱਪਰ ਲੈ ਕੇ ਜਾਵਾਂਗੇ, ਕੋਸ਼ਿਸ਼ ਕਰਾਂਗੇ ਬਾਲੀਵੁੱਡ ਦੇ ਬਰਾਬਰ ਜਾ ਕੇ ਖੜੀ ਕਰ ਦਈਏ, ਕਿਉਂਕਿ ਜਿੱਦਾਂ ਸਾਊਥ ਇੰਡੀਅਨ ਫਿਲਮਾਂ ਨੇ ਬਾਲੀਵੁੱਡ ਤੋਂ ਵੀ ਉੱਪਰ ਨੇ। ਬਿਲਕੁਲ, ਅਸੀਂ ਵੀ ਇਸ ਤਰ੍ਹਾਂ ਹੀ ਜ਼ੋਰ ਲਾ ਰਹੇ ਹਾਂ। ਅੱਛਾ, ਐਸੋਸੀਏਸ਼ਨ ਵੀ ਬਣੀ ਹੋਈ ਹੈ ਸਾਡੀ, ਆਰਟਿਸਟਾਂ ਦੀ, ਪ੍ਰੋਡਿਊਸਰਾਂ ਦੀ, ਸਾਰੇ ਜਿੰਨੇ ਵੀ ਡਿਪਾਰਟਮੈਂਟ ਹੁੰਦੇ ਸਭ ਦੀ ਐਸੋਸੀਏਸ਼ਨ ਬਣੀ ਹੋਈ ਹੈ ਸਾਡੀ, ਨਾਰਥ ਫਿਲਮ ਐਂਡ ਟੀਵੀ ਐਸੋਸੀਏਸ਼ਨ। ਇਹ ਬਣਾਈ ਹੈ ਅਸੀਂ ਇੱਥੇ, ਤੋਂ ਬਕਾਇਦਾ ਦਫ਼ਤਰ ਵੀ ਹੈਗਾ ਸਾਡੀ ਐਸੋਸੀਏਸ਼ਨ ਕੋਲੇ। ਬਕਾਇਦਾ ਜਿੱਦਾਂ ਬਾਲੀਵੁੱਡ ਦਾ ਪ੍ਰੋਸੈਸ ਹੈਗਾ ਸਾਰਾ, ਸਾਡੇ ਕੋਲ ਵੀ ਇਸ ਤਰ੍ਹਾਂ ਹੀ ਪ੍ਰੋਸੈਸ ਹੈ। ਤੁਸੀਂ ਦੇਖ ਲਿਓ, ਇੱਕ ਦਿਨ ਜਿਹੜੇ ਹਿੰਦੀ ਵਾਲੇ ਕਹਿੰਦੇ ਨਾ ਵੀ ਹਿੰਦੀ ਭਾਸ਼ਾ ਲਾਗੂ ਕਰੋ, ਰਾਸ਼ਟਰੀ ਭਾਸ਼ਾ ਵੀ, ਅਸੀਂ ਚਾਹੁੰਦੇ ਵੀ ਹਿੰਦੀ ਨੂੰ ਵੀ ਪੰਜਾਬੀ 'ਚ ਬੋਲਿਆ ਕਰਦੇ। ਸਾਡੀ ਬਸ ਥੋੜੀ ਜੀ ਸਰਕਾਰ ਦੇ ਨਾਲ ਥੋੜਾ ਜਿਹਾ ਸ਼ਿਕਵਾ ਹੈਗਾ ਵੀ ਜਿੱਦਾਂ ਹੁਣ ਹਰਿਆਣੇ ਦੇ ਵਿੱਚ ਸਬਸਿਡੀ ਮਿਲਦੀ ਪਈ ਆ, ਯੂਪੀ ਦੇ ਵਿੱਚ ਸਬਸਿਡੀ ਮਿਲਦੀ ਪਈ ਆ ਫਿਲਮਾਂ ਨੂੰ, ਸਾਡੇ ਪੰਜਾਬ ਦੇ ਵਿੱਚ ਇੰਨੀ ਵੱਡੀ ਇੰਡਸਟਰੀ ਖੜੀ ਹੋ ਗਈ ਫਿਲਮ ਦੀ, ਇਹਨੂੰ ਇੱਕ ਪੈਸੇ ਦੀ ਸਬਸਿਡੀ ਨਹੀਂ ਹੈ। ਸਾਡੀ ਪੰਜਾਬ ਸਰਕਾਰ ਨੂੰ ਅਗਰ ਜੇ ਕੋਈ ਬੰਦਾ ਨੁਮਾਇੰਦਾ ਸਾਡੀ ਮੇਰੀ ਗੱਲ ਸੁਣਦਾ ਤਾਂ ਥੋੜਾ ਜਿਹਾ ਸਾਡੇ ਵੱਲ, ਮੈਂ ਤਾਂ ਇਹ ਗੱਲ ਕਹਿਣਾ ਵੀ ਇਹ ਜਿਹੜੀ ਸਾਡੀ ਸਰਕਾਰ ਨੂੰ ਤਾਂ ਬੱਕਰੀ ਚੰਗੀ ਹੈ ਜਿਹੜੀ ਸੈੱਲ ਤਾਂ ਪੂਰੇ ਕਰਦੀ ਹੈ, ਤੇ ਤੁਸੀਂ ਵੀ ਸਾਡੇ ਸੈੱਲ ਪੂਰੇ ਕਰੋ ਤਾਂ ਕਿ ਸਾਡੀ ਇੰਡਸਟਰੀ ਨੂੰ ਹੋਰ ਹੈਲਪ ਹੋਵੇ,
थोड़े ਜਿਹੇ ਖਰਚੇ ਪਾਣੀ ਸਰਕਾਰ करे, थोड़े प्रोड्यूसर साहब करन, तो ताकि एक प्रोडक्शन अच्छी खड़ी हो जाए, है ना। जे हुण 5 करोड़ ਦੀ ਇੱਕ ਫਿਲਮ ਅੱਛੀ ਖੜੀ ਹੁੰਦੀ ਹੈਗੀ, ਤੇ ਜੇ ਸਰਕਾਰ ਅੱਧ ਦਾ ਵੀ ਮਤਲਬ ਉਹਦਾ ਰੀੜ ਦੀ ਹੱਡੀ ਬਣ ਕੇ ਚੱਲਦੀ ਸਰਕਾਰ ਪ੍ਰੋਡਿਊਸਰ ਦੀ, ਤਾਂ ਸਾਡੀ ਪ੍ਰੋਡਕਸ਼ਨ ਦੀ ਨੁਹਾਰ ਜਿਹੜੀ ਆ ਉਹ ਜ਼ਿਆਦਾ ਕਮਾਲ ਦੀ ਹੋ ਜੂਗੀ। ਅਸੀਂ ਹੋਰ ਵਧੀਆ ਕੰਮ ਕਰ ਪਾਵਾਂਗੇ, ਹੋਰ ਜ਼ਿਆਦਾ ਕਲਾਕਾਰਾਂ ਨੂੰ ਪੈਸੇ ਦੇਵਾਂਗੇ। ਤੋ ਹੁਣ ਜਿੱਦਾਂ ਹੁਣ ਪ੍ਰੋਡਿਊਸਰ ਨੇ ਵਿਚਾਰੇ ਉਹ ਵੀ ਕੀ ਕਰਨ, ਹਨਾ, ਕਿਉਂਕਿ ਰਿਕਵਰੀ ਦੀ ਇੰਨੀ ਮਤਲਬ ਕਿਸੇ ਨੂੰ ਵੀ ਪੱਕਾ ਨਹੀਂ ਹੁੰਦਾ ਵੀ ਇਹਦੀ ਰਿਕਵਰੀ ਹੋਊਗੀ ਜਾਂ ਨਹੀਂ। ਸਿਨੇਮੇ 'ਚ ਫਿਲਮ ਜਦੋਂ ਜਾਂਦੀ ਹੈ ਉਸ ਤੋਂ ਬਾਅਦ ਹੀ ਜਦੋਂ ਕੋਈ ਪ੍ਰੋਡਿਊਸਰ ਦੀ ਦੂਸਰੀ ਫਿਲਮ ਨਹੀਂ ਆਉਂਦੀ ਉਹ ਨਿਚੋੜਤਾ ਬਿਲਕੁਲ ਨਿਚੋੜਤਾ ਪੂਰਾ। ਕੁਝ ਕਲਾਕਾਰਾਂ ਨੇ, ਕੁਝ ਸਿੰਗਰਾਂ ਨੇ, ਕੁਝ ਡਿਸਟ੍ਰੀਬਿਊਟਰਾਂ ਨੇ, ਬਿਲਕੁਲ ਜ਼ਿਆਦਾ ਡਿਸਟ੍ਰੀਬਿਊਟਰਾਂ ਦਾ ਯੋਗਦਾਨ। ਹਾਂਜੀ, ਬਹੁਤ ਤਗੜੀ ਫੈਨ ਫੋਲੋਇੰਗ ਆ। ਹੁਣ ਹਰ ਬੰਦਾ ਇਹ ਸੋਚ ਕੇ ਆਉਂਦਾ ਕਿ ਇਸ ਫਿਲਮ 'ਚ ਦਿਲਾਵਰ ਸਿੱਧੂ ਵੀ ਆ ਯਾਰ, ਦਿਲਾਵਰ ਸਿੱਧੂ ਦਾ ਕਰੈਕਟਰ ਵੀ ਦੇਖਣਾ ਕਿ ਇਸ ਵਾਰ ਕੀ ਕਰ ਰਹੇ ਨੇ। ਜ਼ਿੰਮੇਵਾਰੀ ਮੰਨਦੇ ਹੁਣ ਪ੍ਰੈਸ਼ਰ ਜ਼ਿਆਦਾ ਵੱਧ ਗਿਆ ਕਿਉਂਕਿ ਤੁਹਾਡੇ ਕੋਲੋਂ ਆਸਾਂ ਬਹੁਤ ਵੱਧ ਗਈਆਂ ਨੇ? ਨਹੀਂ ਭਾਜੀ, ਕੋਈ ਵੀ ਆ ਚਾਹੇ ਤੁਹਾਡਾ ਕਰੈਕਟਰ ਛੋਟਾ ਹੀ ਆ, ਜਿੱਦਾਂ ਮੈਂ ਕਈ ਫਿਲਮਾਂ ਦੇ ਵਿੱਚ 2-3 ਫਿਲਮਾਂ ਦੇ ਵਿੱਚ ਮੈਂ ਇੱਕ ਸੀਨ ਵੀ ਕੀਤਾ। ਜ਼ਿੰਮੇਵਾਰੀ ਹਰ ਸੀਨ ਦੀ ਹੁੰਦੀ ਆ ਨਾ, ਚਾਹੇ ਤੁਹਾਡੇ 10 ਸੀਨ ਆ, ਜ਼ਿੰਮੇਵਾਰੀ ਫਿਰ ਵੀ ਆ। ਜੇ ਤੁਹਾਡਾ ਇੱਕ ਸੀਨ ਆ ਫਿਰ ਜ਼ਿੰਮੇਵਾਰੀ ਜ਼ਿਆਦਾ, ਕਿਉਂਕਿ ਤੁਸੀਂ ਤੁਹਾਨੂੰ ਚਾਂਸ ਤੇ ਇੱਕ ਮਿਲ ਰਿਹਾ। 2.5-3 ਮਿੰਟ ਦਾ, 4 ਦਾ, 3 ਮਿੰਟ ਤੋਂ ਵੱਧ ਸੀਨ ਹੁੰਦਾ ਨਹੀਂ। ਮੈਂ ਸਾਗ ਫਿਲਮ ਕੀਤੀ ਆ, ਸਾਗ ਦੇ ਵਿੱਚ ਮੇਰੇ 30-35 ਸੀਨ ਹੈਗੇ, ਪਰ ਜਿਨ੍ਹਾਂ 'ਚ ਇੱਕ ਸੀਨ ਕੀਤਾ ਜਿਹੜੀ ਫਿਲਮਾਂ 'ਚ, ਉਹ ਮੈਨੂੰ ਜ਼ਿਆਦਾ ਜ਼ਿੰਮੇਵਾਰੀ ਲੱਗੀ। ਮੈਨੂੰ ਐਂ ਲੱਗਿਆ ਵੀ ਯਾਰ ਇਹ ਜ਼ਿਆਦਾ ਜ਼ਿੰਮੇਵਾਰੀ ਹੈ, ਕਿਉਂਕਿ 30-35 ਸੀਨਾਂ 'ਚ ਕਿਤੇ ਨਾ ਕਿਤੇ ਤਾਂ ਇੱਕ ਅੱਧਾ ਸੀਨ ਹਲਕਾ ਚੱਲ ਜਾਊਗਾ, ਦੂਜਾ ਉੱਪਰ ਚੱਲ ਜਾਊਗਾ, ਹੈ ਨਾ। ਤੋ ਕਾਫੀ ਦੇਰ ਹੋ ਗਈ, 18 ਸਾਲ ਹੋ ਗਏ, 1900 ਮਤਲਬ 2000 ਤੋਂ ਲੈ ਕੇ ਹੁਣ 2019 ਹੋ ਗਿਆ, 19ਵਾਂ ਸਾਲ ਚੜ੍ਹ ਕੇ ਸਟਰਗਲ ਕਰਦਿਆਂ ਨੂੰ। ਕੀ ਬਾਤ ਹੈ ਭਾਜੀ, ਬਹੁਤ ਵੱਡੀ ਸਟਰਗਲ ਕੀਤੀ ਹੈ। 18 ਸਾਲ ਬਾਅਦ ਮੈਨੂੰ ਹੁਣ ਦੇਖ ਲਓ ਪਿਛਲੇ ਸਾਲ ਜਾ ਕੇ ਮੈਨੂੰ ਵੱਡੀਆਂ ਫਿਲਮਾਂ 'ਚ ਕੰਮ ਮਿਲਣ ਲੱਗੇ। ਬਿਲਕੁਲ, ਕੀ ਬਾਤ ਹੈ ਜੀ। ਸੋ ਇਹ ਸੀ ਦਿਲਾਵਰ ਸਿੱਧੂ ਭਾਜੀ ਸਾਡੇ ਨਾਲ ਅੱਜ ਦੇ ਇਸ ਖਾਸ ਮੁਲਾਕਾਤ ਦੇ ਵਿੱਚ, ਕਿਉਂਕਿ ਸਾਨੂੰ ਕਾਫੀ ਡਿਮਾਂਡ ਆ ਰਹੀ ਸੀ ਆਸਟ੍ਰੇਲੀਆ ਤੋਂ ਵੀ ਤੇ ਇੰਡੀਆ ਤੋਂ ਵੀ ਕਿ ਦਿਲਾਵਰ ਸਿੱਧੂ ਭਾਜੀ ਨੂੰ ਤੁਹਾਡੇ ਰੂਬਰੂ ਕਰਵਾਈਏ। ਸੋ ਬਹੁਤ ਤੁਸੀਂ ਪਿਆਰ ਦਿੱਤਾ ਇਹਨਾਂ ਨੂੰ। ਪਹਿਲਾਂ ਇਹਨਾਂ ਦਾ ਕੈਲੇ ਬੁੜੇ ਦਾ ਕੈਰੈਕਟਰ ਤੇ ਹੁਣ ਫੀਚਰ ਫਿਲਮਾਂ ਦੇ ਵਿੱਚ ਬੜੇ ਜ਼ਬਰਦਸਤ ਕੈਰੈਕਟਰ ਇਹਨਾਂ ਦੇ ਆਉਣਗੇ ਵੀ, ਜਿਹੜੇ ਅੱਗੇ ਹੁਣ 10-12 ਫਿਲਮਾਂ ਇਹਨਾਂ ਦੀਆਂ ਲਾਈਨਅਪ ਹੈਗੀਆਂ ਨੇ, ਤੇ ਪਿੱਛੇ ਹੁਣ ਤੁਸੀਂ ਕਈ ਫਿਲਮਾਂ 'ਚ ਇਹਨਾਂ ਦਾ ਕੈਰੈਕਟਰ ਦੇਖ ਵੀ ਚੁੱਕੇ ਹੋ। ਤੇ ਰੀਸੈਂਟਲੀ ਨਿੱਕਾ ਜੈਲਦਾਰ 3 ਇਸ ਫਰਾਈਡੇ ਜਿਹੜੀ ਲੱਗਣੀ ਆ, ਤੇ 20 ਤਰੀਕ ਨੂੰ, 20 ਸਤੰਬਰ ਨੂੰ, ਉਹ ਤੁਸੀਂ ਜ਼ਰੂਰ ਦੇਖਣ ਜਾਇਓ। ਤੇ ਜਿੱਦਾਂ ਕਿ ਇਹਨਾਂ ਨੇ ਕਿਹਾ ਪੰਜਾਬੀ ਫਿਲਮਾਂ ਜ਼ਰੂਰ ਦੇਖਿਆ ਕਰੋ ਵੀਕਐਂਡ ਤੇ। ਮੇਰੀ ਆਸਟ੍ਰੇਲੀਆ ਵਾਲਿਆਂ ਨੂੰ ਵੀ ਬੇਨਤੀ ਹੈ, ਜਾਂ ਵਰਲਡ ਵਾਈਡ ਜਿੱਥੇ ਵੀ ਤੁਸੀਂ ਇੰਟਰਵਿਊ ਦੇਖ ਰਹੇ ਹੋ, ਕਿ ਐਂਟਰਟੇਨਮੈਂਟ ਜ਼ਿੰਦਗੀ 'ਚ ਜ਼ਰੂਰੀ ਹੈ। ਜੇ ਆਪਣੀ ਹੀ ਭਾਸ਼ਾ ਦੇ ਵਿੱਚ ਹੁਣ ਸਾਨੂੰ ਐਂਟਰਟੇਨਮੈਂਟ ਮਿਲ ਰਿਹਾ, ਆਪਣੇ ਹੀ ਕਲਚਰ ਦੇ ਨਾਲ ਜੁੜਿਆ ਹੋਇਆ ਐਂਟਰਟੇਨਮੈਂਟ ਮਿਲ ਰਿਹਾ, ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਅਗਰ ਸਾਨੂੰ ਪੰਜਾਬੀ ਆਪਣੇ ਨੇੜੇ ਮਹਿਸੂਸ ਹੋ ਰਹੀ ਹੈ ਨਾ, ਤਾਂ ਪੰਜਾਬੀ ਫਿਲਮਾਂ ਦੀ ਬਦੌਲਤ ਹੋ ਰਹੀ ਹੈ। ਤੇ ਹੁਣ ਸਪੋਰਟ ਵੀ ਹੈ। ਜਦੋਂ ਤੁਸੀਂ ਫਿਲਮ ਦੇਖਣ ਜਾਓਗੇ ਨਾ, ਤਾਂ ਸਮਝ ਲਓ ਤੁਸੀਂ ਯੋਗਦਾਨ ਪਾਤਾ, ਹੋਰ ਜ਼ਿਆਦਾ ਉਤਸ਼ਾਹਿਤ ਕਰਤਾ ਕਿ ਤੁਸੀਂ ਬਣਾਓ, ਅਸੀਂ ਦੇਖਣ ਨੂੰ ਬੈਠੇ ਹਾਂ। ਸੋ ਜ਼ਰੂਰ ਪੰਜਾਬੀ ਫਿਲਮਾਂ ਦੇਖਿਆ ਕਰੋ। ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ। ਤੁਸੀਂ ਜੁੜੇ ਰਹਿਣਾ ਜੀ ਇੰਡੋਜ਼ TV ਆਸਟ੍ਰੇਲੀਆ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।